ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, ਰੇਡੀਓ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 9 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਅਤੇ ਅੱਜ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਦੇ ਵਿੱਚ ਹੁੰਦਾ ਆ। ਸੋ ਇੱਕ ਬੇਨਤੀ ਜ਼ਰੂਰ ਕਰ ਦਿੰਦੇ ਰਾਜਕਨਵੀਰ ਸਿੰਘ ਜੀ, ਵੀ ਜਿਹੜੇ ਜਿੰਨੇ ਵੀ ਸਾਡੇ ਕਾਲਰ ਹੁੰਦੇ ਆ ਉਹ ਜ਼ਰੂਰ ਤੁਸੀਂ ਕਾਲ ਪਹਿਲਾਂ ਕਰ ਲਿਆ ਕਰੋ, ਕਿਉਂਕਿ ਫਿਰ ਐਂਡ 'ਚ ਹੁੰਦੀ ਆ ਅਤੇ ਫਿਰ ਸਾਡਾ ਪ੍ਰੋਗਰਾਮ ਲੰਮਾ ਹੋ ਜਾਂਦਾ ਅਤੇ ਟਾਈਮ ਜਿਹੜਾ ਉਹ ਸਮਾਂ ਸਮਾਪਤ ਹੋ ਜਾਂਦਾ ਹੈ ਜੀ। ਸੋ ਸਵਾਗਤ ਕਰਦੇ ਹਾਂ ਰਮਨ ਸਿੰਘ ਢਿੱਲੋਂ ਦਾ। ਸਵਾਗਤ ਹੈ ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਰਮਨ ਜੀ। ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਆਟੋ, ਹੋਮ, ਹੈਲਥ ਇੰਸ਼ੋਰੈਂਸ, ਹਰ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੀ ਫਰੈਜ਼ਨੋ ਦੇ ਵਿੱਚ ਲੋਕੇਸ਼ਨ ਆ। ਤੁਸੀਂ ਇਹਨਾਂ ਤੋਂ ਹੰਡਾਈ ਦੇ ਅਤੇ ਹੋਰ ਮੇਕ ਮਾਡਲਸ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਅਤੇ ਨਾਲ ਹੀ gonapta.org ਵਾਲੇ, ਜਿਹੜੇ ਕਿ ਆਪਣੇ ਪੰਜਾਬੀ ਟਰੱਕਿੰਗ ਵਾਲਿਆਂ ਦੀ ਜਿਹੜੀ ਆ ਖੁਦ ਦੀ ਐਸੋਸੀਏਸ਼ਨ ਆ, ਇਹਨਾਂ ਦੇ ਨਾਲ ਜੁੜਨ ਦੇ ਤੁਹਾਨੂੰ ਕਈ ਫਾਇਦੇ ਨੇ, ਕਈ ਡਿਸਕਾਊਂਟਸ ਤੁਹਾਨੂੰ ਮਿਲਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜਿਹੜਾ ਉਹ ਸ਼ੁਰੂ ਕਰਦੇ ਹਾਂ। ਬਿਲਕੁਲ। ਸੋ ਆਪਾਂ ਟਰੱਕਿੰਗ ਦੀ ਵੀ ਗੱਲਬਾਤ ਕਰਾਂਗੇ। ਪਹਿਲਾਂ ਇੱਕ ਦੋ ਜਿਹੜੀਆਂ ਖਬਰਾਂ ਹੈਗੀਆਂ ਮੇਨ, ਉਹ ਜ਼ਰੂਰ ਸਾਂਝੀਆਂ ਕਰ ਲਈਏ। ਇੱਕ ਜਿਹੜੀ ਆ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਬਹੁਤ ਹੀ ਮਾੜੀ ਖਬਰ ਆ ਰਹੀ ਆ। ਲਾਸ ਐਂਜਲਸ ਸਾਈਡ 'ਤੇ ਡਾਊਨੀ ਜਿਹੜਾ ਏਰੀਆ ਹੈਗਾ ਆ, ਉੱਥੇ ਇੱਕ ਆਪਣਾ ਪੰਜਾਬੀ ਮੁੰਡਾ ਜਿਹੜਾ ਆ ਲਿਕਰ ਸਟੋਰ ਦੇ ਉੱਤੇ ਕੰਮ ਕਰਦਾ ਸੀ, ਜਿਸ ਨੂੰ ਜਿਹੜਾ ਆ ਗੋਲੀਆਂ ਦੇ ਨਾਲ ਕੱਲ੍ਹ ਮਾਰ ਦਿੱਤਾ ਗਿਆ। ਸੋ ਹਜੇ ਤੱਕ ਇਹ ਡਿਟੇਲ 'ਚ ਇਨਫੋਰਮੇਸ਼ਨ ਨਹੀਂ ਪਤਾ ਲੱਗੀ। ਗੁਰਪ੍ਰੀਤ ਸਿੰਘ ਨਾਮ ਦਾ ਇਹ 44 ਸਾਲਾਂ ਦਾ ਜਿਹੜਾ ਆਪਣਾ ਪੰਜਾਬੀ ਭਰਾ ਸੀ, ਉਹਨੂੰ ASL ਲਿਕਰ ਐਂਡ ਮਾਰਕੀਟ ਡਾਊਨੀ ਦੇ ਵਿੱਚ ਕੱਲ੍ਹ ਗੋਲੀਆਂ ਦੇ ਨਾਲ ਮਾਰ ਦਿੱਤਾ। ਜੀ ਬਿਲਕੁਲ। ਉੱਥੇ ਜਿਹੜੇ ਰੋਜ਼ਾਨਾ ਦੇ ਉਹਨਾਂ ਦੇ ਕਸਟਮਰ ਸੀ, ਉਹ ਕਹਿੰਦੇ ਸੀ ਵੀ ਬਹੁਤ ਹੀ ਇੱਕ ਚੰਗਾ ਸੀਗਾ, ਹੀ ਵਾਜ਼ ਏ ਸਵੀਟ ਹਾਰਟ। ਅਤੇ ਇਸ ਟਾਈਮ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਇੱਕ ਦੁੱਖ ਦੀ ਲਹਿਰ ਚੱਲ ਰਹੀ ਆ। ਅਤੇ ਲੰਮੇ ਸਮੇਂ ਤੋਂ ਕਹਿੰਦੇ ਆ ਵੀ ਇੱਥੇ ਉਹ ਕੰਮ ਕਰਦੇ ਆ ਰਹੇ ਸੀਗੇ ਜੀ। ਅਤੇ ਅਜੇ ਜਿਹੜੀ ਪੁਲਿਸ ਦੇ ਦੁਆਰਾ ਜਾਂਚ ਚੱਲ ਰਹੀ ਹੈ, ਉਹ ਸਿਕਿਉਰਿਟੀ ਕੈਮਰਾ, ਸਿਕਿਉਰਿਟੀ ਫੁਟੇਜ ਜਿਹੜੀ ਉਹ ਚੈੱਕ ਕਰ ਰਹੇ ਨੇ। ਅਤੇ ਅਜੇ ਕਿਸੇ ਤਰੀਕੇ ਦੀ ਡਿਸਕ੍ਰਿਪਸ਼ਨ, ਜਿਨ੍ਹਾਂ ਨੇ ਹਮਲਾ ਕੀਤਾ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਇਹਨਾਂ ਨੂੰ ਮਾਰ ਦਿੱਤਾ, ਉਹਨਾਂ ਦੀ ਡਿਸਕ੍ਰਿਪਸ਼ਨ ਅਜੇ ਜਾਰੀ ਪੁਲਿਸ ਦੇ ਦੁਆਰਾ ਨਹੀਂ ਕੀਤੀ ਗਈ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਤਾ ਹੀ ਆ ਵੀ ਕੱਲ੍ਹ ਇੱਕ ਜੁਡੀਸ਼ਰੀ ਜਿਹੜੀ ਕਮੇਟੀ ਹੈਗੀ ਆ, ਉਹਨਾਂ ਨੇ ਵੋਟ ਕਰ ਦਿੱਤਾ ਵੀ ਜਿਹੜਾ ਆਪਣੇ ਅਟੋਰਨੀ ਜਨਰਲ ਹੈਗੇ ਆ ਵਿਲੀਅਮ ਬਾਰ, ਉਹਨਾਂ ਨੂੰ ਕੰਟੈਂਪਟ ਕੀਤਾ ਜਾਵੇ, ਉਲੰਘਣਾ ਦੇ ਵਿੱਚ ਜਿਹੜਾ ਆ ਉਹ ਰੱਖਿਆ ਜੀ। ਉਹਦੇ ਬਾਰੇ ਨੈਂਸੀ ਪਲੋਸੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਆ, ਉਹਨਾਂ ਨੇ ਹੁਣ ਪ੍ਰੈਸ ਕਾਨਫਰੰਸ ਵੀ ਕੀਤੀ ਆ। ਸੋ ਕਾਂਗਰਸ ਅਤੇ ਵਾਈਟ ਹਾਊਸ ਦੇ ਆ ਜਿਹੜਾ ਜਿੰਨੇ ਵੀ ਨੁਮਾਇੰਦੇ ਆ, ਉਹਨਾਂ ਦੇ ਵਿੱਚ ਕਾਫੀ ਜਿਹੜੀ ਕਸ਼ਮਕਸ਼ ਹੁਣ ਚੱਲ ਰਹੀ ਹੈਗੀ ਆ ਜੀ। ਬਿਲਕੁਲ, ਸਿੰਘ ਪੂਰੀ ਤਰ੍ਹਾਂ ਜਿਹੜੇ ਆ ਫਸੇ ਪਏ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਸੰਬੰਧਿਤ ਗੱਲਾਂ ਕਰਾਂਗੇ। ਅਤੇ ਸਰੋਤਿਓ, ਜੇ ਤੁਹਾਡੇ ਵੀ ਸਵਾਲ ਹੋਣਗੇ ਟਰੱਕਿੰਗ ਦੇ ਬਾਬਤ, ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, 4082725200 ਦੇ ਉੱਤੇ। ਅਤੇ ਅਗਲੀ ਗੱਲ ਜਿਹੜੀ ਆ ਟਰੇਡ ਦੇ ਨਾਲ ਸੰਬੰਧਿਤ ਆ। ਚਾਈਨਾ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਕਿਹਾ ਵੀ ਚਾਈਨਾ ਨੇ ਡੀਲ ਜਿਹੜੀ ਉਹ ਬ੍ਰੇਕ ਕੀਤੀ ਆ ਇਸ ਮਾਮਲੇ ਦੇ ਵਿੱਚ। ਪਿਛਲੇ ਜਿਹੜੇ 3 ਮਹੀਨੇ ਤੋਂ ਜਦੋਂ ਅਰਜਨਟੀਨਾ ਦੇ ਵਿੱਚ ਦੋਨੋਂ ਲੀਡਰ ਮਿਲੇ ਸੀ,
ਚਾਈਨਾ ਤੇ US ਦੇ, ਉਦੋਂ ਉਹਨਾਂ ਨੇ ਸਮਝੌਤਾ ਕੀਤਾ ਸੀ 90 ਦਿਨ ਤੱਕ ਕਿਸੇ ਦੇ ਵੀ ਜਿਹੜੇ ਉਤਪਾਦ ਦੇ ਉੱਤੇ ਕਿਸੇ ਤਰੀਕੇ ਦਾ ਜਿਹੜਾ ਟੈਰਿਫ ਆ ਉਹ ਨਹੀਂ ਵਧਾਇਆ ਜਾਊਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਜਦੋਂ ਦੇਖਿਆ ਵੀ ਅਚਨਚੇਤੇ 2 ਦਿਨ ਪਹਿਲਾਂ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਨਾਲ ਮੁੜ ਕੇ ਟ੍ਰੇਡ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ, ਉਸ ਤੋਂ ਬਾਅਦ ਮਾਰਕੀਟ ਜਿਹੜੀ ਆ ਪੂਰੀ ਤਰ੍ਹਾਂ ਡਾਊਨ ਗਈ। ਕੱਲ੍ਹ ਥੋੜ੍ਹੀ ਜਿਹੀ ਜਿਹੜੀ ਉਹ ਸਟੇਬਲ ਜਿਹੜੀ ਹੋਈ ਸੀਗੀ। ਸੋ ਅੱਜ ਇੱਕ ਵਾਰੀ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਵੀ ਚਾਈਨਾ ਨੇ ਬ੍ਰੇਕ ਕੀਤੀ ਹੈ, ਅਤੇ ਇਹਦਾ ਜਿਹੜਾ ਅਸਰ ਇੱਕ ਵਾਰੀ ਫਿਰ ਸਟਾਕ ਮਾਰਕੀਟ ਦੇ ਉੱਤੇ ਭੈੜਾ ਪਿਆ ਹੈ। 350 ਪੁਆਇੰਟ ਆਲਮੋਸਟ ਜਿਹੜੀ ਅੱਜ ਮਾਰਕੀਟ ਆ ਉਹ ਥੱਲੇ ਚੱਲ ਰਹੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਲੱਗ ਰਿਹਾ ਵੀ ਇਸ ਦਾ ਅਸਰ ਖਾਸਾ ਜਿਹੜਾ ਆ ਉਹ ਪੈਣ ਵਾਲਾ ਆ। $200 ਬਿਲੀਅਨ ਦੀ ਉਤਪਾਦ ਦੇ ਉੱਤੇ ਹੋਰ 10% ਤੋਂ ਵਧਾ ਕੇ 25% ਤੱਕ ਜਿਹੜਾ ਟੈਰਿਫ ਆ ਉਹ ਕੀਤਾ ਜਾ ਸਕਦਾ। ਕਈਆਂ ਦੇ ਉੱਤੇ ਵੱਧ ਵੀ ਹੋ ਸਕਦਾ, ਕਈਆਂ ਦੇ ਉੱਤੇ ਘੱਟ ਵੀ ਹੋ ਸਕਦਾ ਆ। ਅਤੇ ਆਪਾਂ ਜੇ ਇਸ ਨੂੰ ਟਰੱਕਿੰਗ ਦੇ ਨਾਲ ਜੋੜ ਕੇ ਦੇਖੀਏ ਤਾਂ ਟਰੱਕਿੰਗ ਦੇ ਉੱਤੇ ਬਹੁਤ ਅਸਰ ਜਿਹੜਾ ਇਸ ਦਾ ਪੈ ਸਕਦਾ ਆ। ਆਲਰੇਡੀ ਕਈ ਟਰੱਕਰਸ ਦੇ ਨਾਲ ਗੱਲ ਕੀਤੀ ਜਦੋਂ ਕਰਦੇ ਹੋ ਤਾਂ ਉਹ ਦੱਸਦੇ ਨੇ, ਉਹ ਕਹਿੰਦੇ ਨੇ ਵੀ ਜਦੋਂ ਤੋਂ ਚਾਈਨਾ ਦੇ ਨਾਲ ਉਹਨਾਂ ਦੇ ਉਤਪਾਦ ਦੇ ਉੱਤੇ ਟੈਰਿਫ ਵਧੇ ਆ, ਯਾਨੀ ਕਿ ਟੈਕਸ ਜਿਹੜਾ ਉਹਨਾਂ ਨੇ ਐਕਸਟਰਾ ਲਾਇਆ ਆ ਅਮਰੀਕਾ ਦੇ ਦੁਆਰਾ, ਥੋੜ੍ਹਾ ਉਤਪਾਦ ਆਉਣਾ ਇੱਧਰ ਘਟਿਆ ਆ ਅਤੇ ਉਹਨਾਂ ਦੇ ਵੀ ਲੋਡਾਂ ਦੇ ਉੱਤੇ ਅਸਰ ਪਿਆ ਆ। ਅਤੇ ਰਮਨ ਜੀ, ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਜੇ ਟਰੱਕਿੰਗ ਦੇ ਬੇਸ ਦੇ ਉੱਤੋਂ ਦੇਖਦੇ ਹੋ ਵੀ ਤੁਸੀਂ ਟਰੱਕਰਸ ਦੇ ਨਾਲ ਜ਼ਿਆਦਾ ਮਿਲਦੇ ਜੁਲਦੇ ਹੋ, ਲੋਡਸ ਦੀ ਸਥਿਤੀ ਦਾ ਤੁਹਾਨੂੰ ਥੋੜ੍ਹਾ ਜ਼ਿਆਦਾ ਮਾਲੂਮ ਹੁੰਦਾ ਹੈ, ਪਰ ਓਵਰਆਲ ਟਰੱਕਿੰਗ ਦਾ ਬਿਜ਼ਨਸ ਇਸ ਪੱਖ ਤੋਂ ਥੋੜ੍ਹਾ ਥੱਲੇ ਨੂੰ ਚੱਲ ਰਿਹਾ? ਬਿਲਕੁਲ, ਕਈ ਫੈਕਟਰ ਹੈਗੇ ਆ ਰਾਜਕਰਨ ਜਿਹੜੇ ਇਸ ਵੇਲੇ ਵਰਕ ਅਗੇਂਸਟ ਕਰ ਰਹੇ ਹੈਗੇ ਆ ਟਰੱਕਰਸ ਦੇ, ਲੋਡਸ ਦੇ ਅਗੇਂਸਟ ਜਿਹੜੇ ਕੰਮ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਇੱਕ ਟੈਰਿਫ ਵੀ ਇੱਕ ਜਿਹੜਾ ਹਿੱਸਾ ਬਣਿਆ, ਉਹਨੇ ਵੀ ਆਪਣਾ ਪੂਰਾ ਹਿੱਸਾ ਪਾਇਆ ਇਹਨੂੰ ਮਾਰਕੀਟ ਨੂੰ ਸਲੋ ਡਾਊਨ ਕਰਨ ਦੇ ਵਿੱਚ। ਕਿਉਂਕਿ ਆਪਾਂ ਪਹਿਲਾਂ ਵੀ ਇਹ ਗੱਲ ਆਪਾਂ ਕਰਦੇ ਹੁੰਦੇ ਹਾਂ ਕਿ ਜਦੋਂ ਲਾਸਟ ਈਅਰ ਜਿਹੜਾ ਇੱਕਦਮ ਬੂਮ ਆਇਆ ਸੀਗਾ ਮਾਰਕੀਟ ਦੇ ਵਿੱਚ, ਜਿਹੜੇ ਲੋਡਾਂ ਦੇ ਵਿੱਚ ਇੱਕਦਮ ਬੂਮ ਆਇਆ ਸੀਗਾ, ਉਹ ਉਦੋਂ ਜਿਹੜਾ ਸਕੇਅਰ ਫੈਕਟਰ ਹੋ ਗਿਆ ਸੀਗਾ ਲਾਸਟ ਈਅਰ। ਜਿਹੜਾ ਆਪਣਾ ਸ਼ਿਪਰ ਹੈਗਾ ਜਾਂ ਰਿਸੀਵਰ ਹੈਗਾ ਜਾਂ ਜੇ ਕੰਪਨੀਜ਼ ਆਰਡਰ ਕਰਦੀਆਂ ਜਿਹੜਾ ਮਾਲ ਮੰਗਵਾਉਂਦੀਆਂ ਬਾਹਰੋਂ ਚਾਈਨਾ ਤੋਂ, ਉਹਨਾਂ ਦੇ ਵਿੱਚ ਇੱਕ ਸਕੇਅਰ ਫੈਕਟਰ ਆ ਗਿਆ ਸੀ ਲਾਸਟ ਈਅਰ। ਸਕੇਅਰ ਫੈਕਟਰ ਨੇ ਲਾਸਟ ਈਅਰ ਬਹੁਤ ਓਵਰ ਆਰਡਰ ਕਰਵਾਤਾ ਲੋਕਾਂ ਕੋਲੋਂ ਕਿ ਵੱਧ ਆਰਡਰ ਕਰ ਲਓ। ਆਪਾਂ ਨੂੰ ਇਹ ਹਿਊਮਨ ਮੈਂਟੈਲਿਟੀ ਹੈਗੀ ਆ ਕਿ ਕਿਉਂਕਿ ਚਲੋ ਰੇਟ ਅਗਲੇ, ਜੇ ਆਪਾਂ ਨੂੰ ਇਹ ਹੋਵੇ ਵੀ ਅਗਲੇ ਹਫ਼ਤੇ ਗੈਸ ਦਾ ਰੇਟ ਵੱਧ ਜਾਣਾ, ਹੋਰ ਘੱਟੋ ਘੱਟ ਨਹੀਂ ਆਪਾਂ ਆਪਣੀ ਕਾਰ ਤਾਂ ਧਵਾ ਹੀ ਲਿਆਉਣੇ ਜਾ ਕੇ ਸਾਰੀ ਜਣੇ। ਤੇ ਉਹ ਇੱਕ ਬੜਾ ਵੱਡਾ ਫੈਕਟਰ ਜਿਹੜਾ ਬਣਿਆ ਹੈਗਾ ਇਸ ਚੀਜ਼ ਦੇ ਵਿੱਚ ਕਿ ਕਾਫੀ ਜਿਹੜੇ ਆਰਡਰਸ ਹੈਗੇ ਆ ਉਹ ਲੋਕਾਂ ਨੇ ਪਿਛਲੇ ਸਾਲ ਜਿਹੜੇ ਆ ਉਹ ਐਕਸਟਰਾ ਕਰ ਲਏ ਹੈਗੇ ਆ, ਜਿਹੜੇ ਕਿ ਇਸ ਵੇਲੇ ਓਵਰ ਇਨਵੈਂਟਰੀ ਹੈਗੀ ਆ। ਮਾਰਕੀਟ ਨੂੰ ਜੇ ਤੁਸੀਂ ਦੇਖੋ ਤੇ ਆਪਣਾ ਜਿਹੜਾ ਅਨਇੰਪਲੋਇਮੈਂਟ ਰੇਟ ਆਇਆ 3.6 ਤੇ 3.7, ਜਿਹੜਾ ਲੋਐਸਟ ਸਿੰਸ 1969 ਆਇਆ ਇਸ ਵੇਲੇ। ਸੋ ਜੇ ਮਾਰਕੀਟ ਨੂੰ ਵੈਸੇ ਦੇਖੋ ਤਾਂ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਹੈਗਾ, ਪਰ ਜੇ ਇਸ ਪਾਸੇ ਨੂੰ ਦੇਖੀਏ ਤੇ ਦੂਸਰਾ ਇੱਕ ਰਾਜਕਰਨ ਦੂਜਾ ਸੈਕਟਰ ਜਿਹੜਾ ਇੱਕ ਵੈਦਰ ਵੀ ਹੈਗਾ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਵੈਦਰ ਜਿਹੜਾ ਇਸ ਵੇਲੇ ਆ ਮਈ ਦਾ ਮਹੀਨਾ ਜਿਹੜਾ ਆਲਮੋਸਟ ਮਿਡਲ ਦੇ ਵਿੱਚ ਆ ਗਏ ਆ। ਤੇ ਸਾਡੇ ਇੱਥੇ ਫ੍ਰਿਜ਼ਨੋ ਦੇ ਵਿੱਚ ਹੁਣ ਕੱਲ ਵੀ ਮੇਰੇ ਖਿਆਲ ਇੱਥੇ ਬਾਰਿਸ਼ ਦੱਸੀ ਆਲਮੋਸਟ 70%, ਜਿਹੜੀ ਕਿ ਅਨਇਮੈਜਿਨੇਬਲ ਜਿਹਾ ਲੱਗ ਰਿਹਾ। ਪਹਿਲਾਂ ਕਦੀ ਇਸ ਮਹੀਨੇ ਦੇ ਵਿੱਚ ਬਾਰਿਸ਼ ਨਹੀਂ ਹੋਈ, ਨਾ ਹੁੰਦੀ ਹੈ। ਤੇ ਜਿਹੜਾ ਇੱਕ ਵੈਦਰ ਹੈਗਾ ਹੀਟ ਅਪ ਨਹੀਂ ਹੋ ਰਿਹਾ ਵੈਦਰ, ਤੇ ਇਸ ਵੇਲੇ ਥੋੜੇ ਹੋਰ ਦੇਰ ਦੇ ਵਿੱਚ ਇਹ ਇੱਕ ਚਿੰਤਾ ਦਾ ਵਿਸ਼ਾ ਬਣਨਾ ਸ਼ੁਰੂ ਹੋ ਜਾਣਾ ਕੈਲੀਫੋਰਨੀਆ 'ਚ, ਕਿਉਂਕਿ ਜਿਹੜਾ ਫਰੂਟ ਹੈਗਾ ਉਹਨੂੰ ਪੱਕਣ ਵਾਸਤੇ ਉਹਨੂੰ ਫਾਈਨਲ ਗਰਮੀ ਚਾਹੀਦੀ ਹੈ, ਉਹਨੂੰ ਹੀਟ ਅਪ ਚਾਹੀਦਾ। ਸੋ ਉਹ ਚੀਜ਼ ਵੀ ਜਿਹੜੀ ਆ ਉਹਨੇ ਅਸਰ ਕਰਨਾ ਸ਼ੁਰੂ ਕਰ ਦੇਣਾ ਆ, ਕਿਉਂਕਿ ਪ੍ਰੋਡਕਸ਼ਨ ਸਾਰੀ ਫੂਡ ਦੀ ਜਾਂ ਵੈਜੀਟੇਬਲ ਦੀ ਪ੍ਰੋਡਕਸ਼ਨ ਸਾਰੀ ਜਿਹੜੀ ਵੈਦਰ ਦੇ ਨਾਲ ਬਹੁਤ ਮੈਟਰ ਕਰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਨਾਲ ਅਸਰ ਤਾਂ ਡੈਫੀਨੇਟਲੀ ਜਿਹੜਾ ਹੈਗਾ। ਔਰ ਇਸੇ ਚੀਜ਼ ਦੇ ਉੱਤੇ ਰਾਜ ਇਸ ਵੇਲੇ ਇੱਕ ਆਪਣੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ, ਖਾਸ ਕਰਕੇ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਵੇਲੇ ਬਹੁਤ ਕੁਛ ਜਿਹੜਾ ਆ ਉਹ ਹੋ ਰਿਹਾ ਆ ਕਿ ਜਿਹੜੀ ਡਰਾਈਵਰ ਪੇ ਦੀ ਗੱਲ ਹੋ ਰਹੀ ਆ, ਲੋਡਾਂ ਦੇ ਰੇਟ ਦੀ ਗੱਲ ਹੋ ਰਹੀ ਆ, ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਸੈਟਅਪ ਜਿਹੜਾ ਹੈਗਾ, ਸਿਸਟਮ ਹੈਗਾ, ਉਹ ਮਤਲਬ ਕਿ ਹਲਚਲ ਹੋ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਲਾਸਟ ਈਅਰ ਵੀ ਜਦੋਂ ਇਹ ਸ਼ਾਇਦ ਹੋ ਸਕਦਾ ਕਿ ਜਿਹੜਾ ਇਹ ਟੈਰਿਫ ਦਾ ਬੂਮ ਆਇਆ ਸੀਗਾ ਉਹ ਉਦੋਂ ਉਹਨੂੰ ਇੱਕ ਗਲਤ
ਸਮਝ ਲਿਆ ਗਿਆ ਕਿ ਸ਼ਾਇਦ ਇਹ ਜਿਹੜਾ ਬੂਮ ਹੈਗਾ ਇਹ ELD ਕਰਕੇ ਆਇਆ ਹੈਗਾ, ਕਿਉਂਕਿ ELD ਲੱਗ ਗਈ ਤੇ ELD ਕਰਕੇ ਬੂਮ ਆ ਗਿਆ ਤੇ ELD ਦੇ ਲੱਗਣ ਦੇ ਨਾਲ ਰੇਟ ਬਹੁਤ ਜ਼ਿਆਦਾ ਵੱਧ ਜਾਣੇ ਆ। ਸੋ ਉਦੋਂ ਜਿਹੜੀਆਂ ਪੇ ਇਨਕਰੀਸਿਸ ਸੀਗੀਆਂ ਉਹ ਵੀ ਕਾਫੀ ਹੋਈਆਂ, ਲੋਡ ਦੇ ਰੇਟਸ ਵੀ ਕਾਫੀ ਇਨਕਰੀਜ਼ ਹੋਏ ਤੇ ਹੁਣ ਇੱਕਦਮ ਜਿਹੜਾ ਲੋਡਾਂ ਦੇ ਰੇਟ ਜਿਹੜੇ ਆ ਬਹੁਤ ਜ਼ਿਆਦਾ ਡਰੋਪ ਹੋ ਗਿਆ, ਲੇਕਿਨ ਪੇ ਦਾ ਜਿਹੜਾ ਆ ਉਹ ਕਨਫਿਊਜ਼ਨ ਚੱਲ ਰਿਹਾ ਸਾਰਿਆਂ ਦੇ ਵਿੱਚ। ਸੋ ਇਹ ਵੀ ਇੱਕ ਬਹੁਤ ਇਸ ਵੇਲੇ ਹਲਚਲ ਦਾ ਵਿਸ਼ਾ ਬਣਿਆ ਹੋਇਆ। ਇੱਥੇ ਫ੍ਰਿਜ਼ਨੋ 'ਚ ਵੀ ਅਸੀਂ ਕੱਲ ਆਪਣੇ ਪੰਜਾਬੀ ਰੇਡੀਓ USA ਤੇ ਵੀ ਕੈਰੀਅਰਸ ਦੀ ਮੀਟਿੰਗ ਸੀਗੀ, ਜਿਹੜੀ ਅਗਲੇ ਵੀਕ ਮੀਟਿੰਗ ਹੋਣੀ ਆ, ਉਸ ਤੋਂ ਪਹਿਲਾਂ ਮੀਟਿੰਗ ਸੱਦੀ ਸੀ ਉਹਨਾਂ ਨੇ। ਸੋ ਉਹਦੇ 'ਚ ਸਾਰਿਆਂ ਨੂੰ ਸੁਣਨ ਦਾ ਮੌਕਾ ਮਿਲਿਆ ਤੇ ਇਹੋ ਹੀ ਲੱਗਾ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਬੜੀ ਨਾਜ਼ੁਕ ਤੇ ਬੜੀ ਵਾਲਟਾਈਲ ਬਣੀ ਹੈ ਇਸ ਵੇਲੇ ਸਾਰਿਆਂ ਦੇ ਵਿੱਚ। ਜੀ ਸੋ ਬਿਲਕੁਲ ਰਮਨ ਜੀ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣਦੇ ਆ, ਦੋ ਮੇਨ ਇਸ਼ੂ ਜਿਹੜੇ ਆ ਇਸ ਵਾਰ ਕਰੰਟਲੀ ਪੰਜਾਬੀ ਕਮਿਊਨਿਟੀ ਨੂੰ ਬਹੁਤ ਹਿੱਟ ਕਰ ਰਹੇ ਆ ਤੇ ਆਪਣੇ ਜਿਹੜੇ ਆ ਭੈਣ ਭਰਾ ਉਹਨੂੰ ਸੀਰੀਅਸਲੀ ਨਹੀਂ ਲੈ ਰਹੇ। ਅਸੀਂ ਪਿਛਲੇ ਸਮੇਂ ਤੋਂ ਬਹੁਤ ਰੌਲਾ ਪਾ ਰਹੇ ਆ, ਇੰਡੀਆ ਦੀਆਂ ਪੰਜਾਬ ਦੀਆਂ ਇਲੈਕਸ਼ਨਾਂ ਦਾ ਪਿੱਛਾ ਛੱਡੋ, ਆਪਣੇ ਵੱਲ ਦੇਖੋ। ਨੰਬਰ 1 ਇਸ਼ੂ ਜਿਹੜਾ ਹਿੱਟ ਕਰ ਰਿਹਾ ਇਮੀਗ੍ਰੇਸ਼ਨ ਦਾ। ਬਹੁਤ ਕੁਛ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਰਹੀਆਂ ਆ, ਆਉਣ ਵਾਲੇ ਸਮੇਂ 'ਚ ਆਲਰੇਡੀ ਸ਼ੁਰੂ ਹੋ ਗਈਆਂ ਆ। ਪਿਛਲੇ ਮਹੀਨੇ ਬਾਰਡਰ 'ਤੇ 1 ਲੱਖ ਬੰਦਾ ਫੜਿਆ ਗਿਆ ਸੀ। ਇਸ ਮਹੀਨੇ ਜਿਹੜਾ ਅਪ੍ਰੈਲ ਦੇ ਵਿੱਚ 1,09,000, ਉਹ ਤੋਂ ਪਹਿਲਾਂ 1 ਲੱਖ ਬੰਦਾ ਫੜਿਆ ਗਿਆ। ਬਹੁਤ ਸਾਰੇ ਜਦੋਂ ਤੁਹਾਡੇ ਰਿਸ਼ਤੇਦਾਰ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਇੰਟਰਵਿਊ ਦੇਣ ਜਾਂਦੇ ਆ ਤੇ ਉਹਨਾਂ ਨੂੰ ਉਹ ਇਮੀਗ੍ਰੇਸ਼ਨ ਦੇ ਪੇਪਰ ਨਹੀਂ ਦਿੱਤੇ ਜਾਂਦੇ, ਕਿੱਦਾਂ ਦੀਆਂ ਰਿਕੁਆਇਰਮੈਂਟ ਕੀਤੀਆਂ ਜਾਂਦੀਆਂ। ਕੱਲ੍ਹ ਪ੍ਰੈਜ਼ੀਡੈਂਟ ਟਰੰਪ ਜਦੋਂ ਇੱਕ ਜਗ੍ਹਾ ਐਡਰੈਸ ਕਰ ਰਹੇ ਸੀ ਆਪਣੀ ਜਿੰਨੇ ਵੀ ਸਪੋਰਟਰ ਨੂੰ, ਤੇ ਉੱਥੇ ਕੁਐਸਚਨ ਉਹਨਾਂ ਨੇ ਕੀਤਾ ਵੀ ਕਿੱਦਾਂ ਰੋਕ ਸਕਦੇ ਆ, ਤੇ ਵਿੱਚੋਂ ਕਿਸੇ ਨੇ ਕਿਹਾ ਵੀ ਉਹਨਾਂ ਨੂੰ ਸ਼ੂਟ ਕਰਨਾ ਸ਼ੁਰੂ ਕਰ ਦਿਓ। ਸੋ ਇੱਦਾਂ ਦੀ ਜਿਹੜੀ ਆ ਵੇਵ ਚੱਲ ਰਹੀ ਆ। ਦੂਜਾ ਜਿਹੜਾ ਮੇਨ ਹੈਗਾ ਆ, ਟਰੱਕਿੰਗ ਇੰਡਸਟਰੀ ਨੇ ਟੋਟਲੀ ਯੂ ਟਰਨ ਲੈ ਲਿਆ ਆ। ਜੇ ਤੁਸੀਂ ਦੇਖੋ, ਮੈਂ ਅੱਜ ਰਿਪੋਰਟ ਪੜ੍ਹਦਾ ਸੀ ਵੀ ਕਲਾਸ 8 ਦੇ ਜਿਹੜੇ ਟਰੱਕਸ ਆ ਉਹਨਾਂ ਦੇ ਜੇ ਆਰਡਰ ਵੱਲ ਦੇਖੋ, ਕਹਿੰਦੇ ਵੀ ਜੂਨ 2016 'ਚ -50% ਉਹਨਾਂ ਦੀ ਪਰਚੇਜ਼ਿੰਗ ਸੀਗੀ, ਉਹ ਤੋਂ 1 ਸਾਲ ਪਹਿਲਾਂ। 18 ਦੇ ਵਿੱਚ 180% ਉੱਤੇ ਚੱਲ ਗਈ ਸੀ ਉਹਦੇ ਆਰਡਰਸ, ਤੇ ਅਪ੍ਰੈਲ 2019 ਦੇ ਵਿੱਚ ਫਿਰ -52% 'ਤੇ ਚੱਲ ਗਏ। ਇੰਨਾ ਜ਼ਿਆਦਾ ਜਿਹੜਾ ਆਰਡਰਸ ਦੇ ਉੱਤੇ ਇਹ ਅਸਰ ਹੋਇਆ ਹੈਗਾ। ਸੋ ਲੋਡਾਂ ਦੇ ਉੱਤੇ ਕੰਪਨੀਆਂ ਨੂੰ ਬਹੁਤ ਅਸਰ ਪੈ ਰਿਹਾ, ਜਿਹੜੇ EMPLOYEES ਆ, ਡਰਾਈਵਰਸ ਆ, ਉਹਨਾਂ ਨੂੰ ਬਹੁਤ ਅਸਰ ਪੈ ਰਿਹਾ। ਸੋ ਧਿਆਨ ਦਿਓ ਇਸ ਇਸ਼ੂ ਵੱਲ। ਜਿਹੜੇ ਵੱਡੇ ਘਰ ਲੈ ਰਹੇ ਆ, ਵੱਡੇ ਕਾਰਾਂ ਲੈ ਰਹੇ ਆ, ਪਲੀਜ਼ ਉਹਨਾਂ ਵੱਲ ਜਰਾ ਸੋਚੋ, ਕਿਉਂਕਿ ਉਹ ਨਾ ਗੱਲ ਹੋਵੇ ਮੁੜ ਕੇ ਫਿਰ ਜਦੋਂ ਰੈਸੈਸ਼ਨ ਆਉਂਦਾ ਫਿਰ ਬੈਂਕਰਪਸੀਆਂ ਹੁੰਦੀਆਂ ਆ। ਸਾਰਾ ਕੁਛ ਇਹ ਬੜੇ ਧਿਆਨ ਨਾਲ ਸੋਚਣ ਵਾਲੀ ਗੱਲ ਹੈਗੀ ਆ। ਜੀ ਬਿਲਕੁਲ ਜੀ, ਹਰ ਪਾਸਿਓਂ ਹੀ ਜਿਹੜਾ ਇਸ ਵੇਲੇ ਅਸਰ ਹੈ ਜਿਹੜਾ ਉਹ ਹੋ ਰਿਹਾ ਹੈ। ਤੇ ਅਸੀਂ ਬੜੀ ਮੱਚ ਲਾਸਟ ਈਅਰ ਵੀ ਇਹ ਗੱਲ ਕਹਿੰਦੇ ਸੀ ਕੰਪਨੀਜ਼ ਨੂੰ, ਇਸ ਸਾਲ ਵੀ ਇਹੋ ਹੀ ਗੱਲ ਕਹੀਦੀ ਹੈ ਕਿ ਕੋਸ਼ਿਸ਼ ਕਰੋ ਐਕਸਪੈਂਸ਼ਨ ਜਿਹੜੀ ਆ ਬਹੁਤ ਲਿਮਿਟਡ ਕਰੋ, ਧਿਆਨ ਨਾਲ ਕਰੋ। ਜੇ ਲੋੜ ਆ ਟਰੱਕ ਲੈਣ ਦੀ, ਟ੍ਰੇਲਰ ਲੈਣ ਦੀ, ਤਾਂ ਤੁਸੀਂ ਟਰੱਕ ਟ੍ਰੇਲਰ ਲਓ। ਤੁਸੀਂ ਇਮੈਜਿਨ ਨਹੀਂ ਕਰਨਾ ਜੀ, ਸਾਡੇ ਇੱਥੇ ਮਤਲਬ ਕਿ ਮੈਂ ਜ਼ਿਆਦਾਤਰ ਵੈਲੀ ਦੇ ਵਿੱਚ ਇੱਧਰ ਘੁੰਮਦੇ ਰਹੀਦਾ ਆ, ਅਪ ਐਂਡ ਡਾਊਨ ਕੈਲੀਫੋਰਨੀਆ ਦੇ ਵਿੱਚ। ਟਰੱਕ ਪ੍ਰਾਈਸਿਸ ਜਿਹੜੀਆਂ ਆ ਮਤਲਬ ਕਿ ਬਾਹਰਲੀਆਂ ਸਟੇਟਾਂ ਨਾਲੋਂ ਸਾਡੇ ਆਲੇ ਪਾਸੇ ਟਰੱਕ ਪ੍ਰਾਈਸਾਂ ਜਿਹੜੀਆਂ, ਟ੍ਰੇਲਰ ਪ੍ਰਾਈਸਾਂ ਜਿਹੜੀਆਂ, ਉਹ ਇੰਨੀਆਂ ਜ਼ਿਆਦੀਆਂ ਹਾਈ ਹੋਈਆਂ ਪਈਆਂ ਕਿ ਜਿਹੜਾ ਕੋਈ ਰੱਬ ਦਾ ਮਤਲਬ ਕਿ ਨਾ ਹੀ ਲੈਣ ਦੀ ਲੋੜ ਨਹੀਂ। ਵੀ ਇਹ ਨਹੀਂ ਸਮਝ ਆਉਂਦੀ ਵੀ ਟੈਰਿਫ ਕਦੋਂ ਲੱਗਾ ਤੇ ਕਦੋਂ ਪ੍ਰਾਈਸਾਂ ਦਾ ਇੰਨਾ ਫਰਕ ਪੈ ਗਿਆ। ਮਤਲਬ ਅਨਇਮੈਜੀਨੇਬਲ ਜਿਹੜੀਆਂ ਪ੍ਰਾਈਸਿਸ ਆ ਉਹ ਹੋ ਰਹੀਆਂ। ਤੇ ਮਤਲਬ ਮੈਂ ਇਮੈਜਿਨ ਨਹੀਂ ਕਰਦਾ ਕਿ ਮੈਂ ਡੀਲਰਸ਼ਿਪ ਸੀਗੀ LA ਦੇ ਵਿੱਚ, ਮੈਂ ਉਹਦੇ ਕੋਲ ਗਿਆ ਤੇ ਉਹ ਮਤਲਬ ਬੰਦਾ ਮੈਨੂੰ ਦੇਖ ਕੇ ਇਹੋ ਹੀ ਗੱਲ ਕਹਿ ਰਿਹਾ ਸੀ ਕਿ ਵੀ ਲਵ ਯੂਰ ਕਮਿਊਨਿਟੀ। ਮੈਂ ਤਾਂ ਬੜਾ ਖੁਸ਼ ਹੋਇਆ ਦੇਖ ਕੇ, ਮੈਂ ਕਿਹਾ ਯਾਰ ਬੰਦਾ ਇੰਨਾ ਕਹਿ ਰਿਹਾ ਵੀ ਲਵ ਯੂਰ ਕਮਿਊਨਿਟੀ। ਤੇ ਉਹ ਕਹਿੰਦਾ ਵੀ ਵੀ ਲਵ ਯੂਰ ਕਮਿਊਨਿਟੀ ਵੈਨ ਦੇ ਕਮ ਟੂ ਬਾਏ ਦਾ ਟਰੱਕ। ਕਹਿੰਦਾ ਵੀ ਸਾਡੇ ਕੋਲ ਜੇ ਟਰੱਕ ਨਹੀਂ ਹੁੰਦਾ ਤੇ ਉਹ ਕਹਿ ਦਿੰਦੇ ਆ ਵੀ ਦੂਜੇ ਦਾ ਦੇ ਦੇ, ਮੈਂ ਤੈਨੂੰ ਵੱਧ ਪੈਸੇ ਦੇ ਦਿੰਦਾ ਇਹਦੇ ਤੇ, 2-4 ਹਜ਼ਾਰ ਵੱਧ ਲੈਣਾ। ਕਹਿੰਦਾ ਵੀ ਤੇ ਵੀ ਕਹਿੰਦਾ ਵੀ ਮੈਂ ਕਹਿੰਦਾ ਹੈਰਾਨ ਆ ਕਿ ਤੁਹਾਡੀ ਕਮਿਊਨਿਟੀ ਦੇ ਵਿੱਚ ਟਰੱਕਾਂ ਦੀ ਬਿਡਿੰਗ ਸਾਡੇ ਕੋਲ ਇੱਥੇ ਚੱਲ ਪਈ ਆ ਕਿ ਲੋਕੀ ਵੱਧ ਦੇਣ ਨੂੰ ਤਿਆਰ ਆ ਪੈਸੇ। ਮਤਲਬ ਮੈਂ ਇਸ ਚੀਜ਼ ਮੈਂ ਖੁਸ਼ ਤਾਂ ਪਹਿਲਾਂ ਬੜਾ ਹੋਇਆ ਉਹਨੂੰ ਸੁਣ ਕੇ ਵੀ ਉਹਨੇ ਕਿਹਾ ਵੀ ਲਵ ਯੂਰ ਕਮਿਊਨਿਟੀ, ਬਟ ਜਦੋਂ ਬਾਅਦ ਉਹਦਾ ਰੀਜ਼ਨ ਸੁਣਿਆ ਤੇ ਫਿਰ ਮੈਂ ਬੜਾ ਹੈਰਾਨ ਤੇ ਨਾਰਾਜ਼ ਹੋਇਆ। ਮੈਂ ਕਿਹਾ ਯਾਰ ਕਮਾਲ ਆ, ਘਰਾਂ ਦੇ ਵਿੱਚ ਵੀ ਆਪਾਂ ਬਹੁਤ ਏਦਾਂ ਦਾ ਕੰਮ ਕਰਕੇ ਖਰਾਬ ਕੀਤਾ ਤੇ ਹੁਣ ਆਪਾਂ ਟਰੱਕਾਂ ਦੇ ਵਿੱਚ ਵੀ ਇਹੋ ਚੀਜ਼ ਕਰਨ ਲੱਗ ਪਏ ਕਿ ਕਿਹੜੇ ਪਾਸਿਓਂ ਬਿਡਿੰਗ
ਤੁਸੀਂ ਵੱਧ ਪੈਸੇ ਦੇ ਕੇ ਟਰੱਕ ਲੈਣ ਦੀ ਕਿਹੜੇ ਪਾਸੇ ਕਵਾਇਦ ਸ਼ੁਰੂ ਕਰ ਲਈ। ਇਹ ਕੋਈ ਲੌਂਗ ਰਨ ਦੇ ਵਿੱਚ ਇਹ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਆ, ਤੇ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਆ ਤਾਂ ਇਹ ਸਿਚੁਏਸ਼ਨ ਬੈਡ ਆ। ਤੇ ਪਹਿਲੋਂ ਮੈਂ ਦੱਸਦਾ ਜਾਵਾਂ ਵੀ ਜਿਹੜੀ ਕੱਲ ਜਿਹੜੀ ਰਮਨ ਤੇ ਇਹਨਾਂ ਦੇ ਟਰੱਕਰਸ ਦੀ ਜਿਹੜੀ ਮੀਟਿੰਗ ਸੀ ਉਹ ਪੰਜਾਬੀ ਕਲਚਰਲ ਸੈਂਟਰ ਹੈ, ਜਿਸ ਦਾ ਕੁਛ ਹਫ਼ਤੇ ਪਹਿਲਾਂ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਪੰਜਾਬੀ ਰੇਡੀਓ USA ਦਾ, ਜਿੱਥੇ ਸਟੂਡੀਓ ਆ ਉਸ ਦੇ ਨਾਲ ਹੀ ਉੱਥੇ ਉਹਨਾਂ ਦਾ ਥਾਂ ਹੈਗਾ ਫ੍ਰੈਜ਼ਨੋ ਦੇ ਵਿੱਚ, ਉੱਥੇ ਉਹਨਾਂ ਨੇ ਕੀਤੀ ਸੀਗੀ। ਸੋ ਕੱਲ੍ਹ ਵਾਲੀ ਜਿਹੜੀ ਇਸ ਜਿੱਦਾਂ ਤੁਸੀਂ ਗੱਲ ਕੀਤੀ ਹੈ, ਕੱਲ੍ਹ ਜਦੋਂ ਆਪਾਂ ਪਿਛਲੇ ਹਫ਼ਤੇ ਜਦੋਂ ਆਪਾਂ ਗੱਲ ਕਰ ਰਹੇ ਸੀ, ਕੁਛ ਕੁ ਕਾਲਾਂ ਆਫ ਦੀ ਈਅਰ ਬਾਅਦ ਦੇ ਵਿੱਚ ਆਈਆਂ ਸੀ, ਕਹਿੰਦੇ ਵੀ ਇਸ ਦੇ ਉੱਤੇ ਵੀ ਗੱਲ ਜਿਹੜੀ ਉਹ ਵਿਚਾਰਨ ਵਾਲੀ ਆ, ਤੇ ਮਸਲਾ ਗੁੰਝਲਦਾਰ ਮੈਨੂੰ ਲੱਗਦਾ ਹੈ, ਖਾਸ ਕਰਕੇ ਜਿਹੜਾ ਟਰੱਕਿੰਗ ਡਰਾਈਵਰਸ ਦੀ ਜਿਹੜੀ ਪੇ ਆ ਉਸ ਨੂੰ ਲੈ ਕੇ। ਸੋ ਬਿਲਕੁਲ ਰਾਜੀਤ ਰਮਨ ਜੀ, ਆਪਣੇ ਸਰੋਤੇ ਜਿਹੜੇ ਆ ਉਹਨੂੰ ਦੱਸਦੀ ਹੈ, ਜੇ ਤੁਸੀਂ ਕਾਲ ਕਰਨੀ ਕਾਲ ਕਰ ਸਕਦੇ ਹੋ 408 272 5200 ਤੇ ਰਮਨ ਜੀ ਇਹ ਗੱਲ ਚੱਲ ਰਹੀ ਆ ਵੀ ਜਿੱਥੇ ਹੁਣ 60 ਸੈਂਟ ਜਿਹੜੇ ਡਰਾਈਵਰਾਂ ਨੂੰ ਚੱਲ ਰਹੇ ਆ ਵੀ ਉਹਨਾਂ ਨੂੰ ਘਟਾ ਕੇ ਮੇਬੀ 38 ਸੈਂਟ ਜਾਂ 40 ਸੈਂਟ ਕੰਪਨੀਆਂ ਵੱਲੋਂ ਕੀਤਾ ਜਾਵੇ, ਕਿਉਂਕਿ ਕੰਪਨੀਆਂ ਅਫੋਰਡ ਨਹੀਂ ਕਰ ਸਕਦੀਆਂ ਹੁਣ। ਦੇਖੋ ਜੀ, ਪ੍ਰੋਬਲਮ ਜਿਹੜੀ ਇਸ ਵੇਲੇ ਨਾ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਸ ਵੇਲੇ ਜਿਹੜੀ ਆ ਰਹੀ ਆ, ਡਰਾਈਵਰ ਪੇ ਦੀ ਪ੍ਰੋਬਲਮ ਜਿਹੜੀ ਆ ਉਹ ਇੱਕ ਪਾਸੇ ਜੇ ਰੱਖਦੀ ਹੈ। ਉਸ ਤੋਂ ਪਹਿਲਾਂ ਆਪਾਂ ਟਰੱਕਿੰਗ ਕੰਪਨੀਆਂ ਦੀ ਗੱਲ ਕਰੀਏ ਕਿ ਇੱਕ ਟਰੱਕਿੰਗ ਕੰਪਨੀ ਜਿਹੜੀ ਆ, ਜਦੋਂ ਕੰਪੈਰੀਜ਼ਨ ਹੁੰਦਾ ਕੰਪਨੀਆਂ ਦੇ ਵਿੱਚ ਕੰਪੈਰੀਜ਼ਨ ਹੁੰਦਾ ਤੇ ਉਹਦੇ ਵਿੱਚ ਇੱਕ ਟਰੱਕਿੰਗ ਕੰਪਨੀ ਜਿਹੜੀ ਹੈਗੀ ਆ ਉਹ W2 ਇਸ਼ੂ ਕਰਦੀ ਆ, ਉਹ 45 ਸੈਂਟ ਮੰਨ ਲਓ ਇੱਕ ਫਿਗਰ ਹੈਗਾ, 45 ਸੈਂਟ ਪੇ ਕਰਦੀ ਆ, ਉਹਦੇ ਉੱਤੇ ਉਹਨਾਂ ਨੇ ਟੈਕਸ ਪੇ ਕਰਨਾ, ਉਹਦੇ ਉੱਤੇ ਉਹਨਾਂ ਨੇ ਵਰਕਰਸ ਕੰਮ ਪੇ ਕਰਨੀ ਆ, ਉਹਦੇ ਉੱਤੇ ਸਾਰਾ ਕੁਛ ਪੇ ਕਰਕੇ ਇਟ ਕਾਸਟ ਦੈਮ ਅਬਾਊਟ 60 ਸੈਂਟਸ, ਹੈ ਨਾ। ਜੇ ਉਹ 45 ਸੈਂਟ ਪੇ ਕਰਦੇ ਆ, ਸਾਰੇ ਖਰਚੇ ਪਾ ਕੇ ਉਹਨਾਂ ਨੂੰ 60 ਸੈਂਟ ਕਾਸਟ ਕਰਦਾ। ਤੇ ਉਧਰ ਹੀ ਇੱਕ ਦੂਜੀ ਕੰਪਨੀ ਜਿਹੜੀ ਹੈਗੀ ਆ, ਜਿਹੜੀ ਕਿ ਇਸ ਵੇਲੇ 60 ਸੈਂਟ ਫਲੈਟ 1099 ਇਸ਼ੂ ਕਰ ਦਿੰਦੀ ਆ। ਹੁਣ ਦੋਨੋਂ ਕੰਪਨੀਆਂ, ਜੇ ਤੁਸੀਂ ਦੋਨੋਂ ਕੰਪਨੀਆਂ ਨਾਲ ਡਰਾਈਵਰ ਦੇਖਦਾ ਤੇ ਡਰਾਈਵਰ ਦੀ ਸੋਚਣੀ ਇਹ ਆ ਵੀ ਆਹ ਕੰਪਨੀ 60 ਸੈਂਟ ਪੇ ਕਰ ਰਹੀ ਆ ਤੇ ਆਹ ਕੰਪਨੀ 45 ਸੈਂਟ ਪੇ ਕਰ ਰਹੀ ਆ, ਜਦਕਿ ਜਿਹੜੀ 45 ਸੈਂਟ ਪੇ ਕਰਦੀ ਆ ਉਹਦਾ ਵੀ ਖਰਚਾ ਪਾ ਕੇ 60 ਸੈਂਟ ਹੋ ਜਾਂਦਾ ਆ, ਤੇ ਜਿਹੜੀ 60 ਪੇ ਕਰਦੀ ਆ ਉਹ ਇਲੀਗਲ ਹੈਗੀ ਆ, ਉਹ ਗਲਤ ਹੈਗੀ ਆ। ਸੋ ਹੁਣ ਜਿਹੜੀ ਇਲੀਗਲ ਕੰਪਨੀ ਗਲਤ ਹੈਗੀ ਆ ਉਹ ਸੋਚ ਰਹੀ ਆ ਕਿ ਮੈਂ 45 ਸੈਂਟ ਕਰਾਂ। 45 ਸੈਂਟ ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹਦੇ ਜਿਹੜੇ ਟੈਕਸਿਸ ਆ, ਉਹਦੇ ਜਿਹੜੇ ਸਾਰਾ ਕੁਛ ਆ, ਹੁਣ ਕਿਉਂਕਿ ਇੰਨਾ ਸਟ੍ਰਿਕਟਨੈਸ ਹੋਈ ਜਾ ਰਹੀ ਕੈਲੀਫੋਰਨੀਆ ਦੇ ਵਿੱਚ, ਸਾਰਾ ਕੁਝ ਇੰਨਾ ਸਟ੍ਰਿਕਟਨੈਸ ਹੋਈ ਜਾ ਰਹੀ ਆ, ਤੇ ਇਹ ਜਿਹੜੀ ਚੀਜ਼ਾਂ ਕੰਪੈਰੀਜ਼ਨ ਜਿਹੜਾ ਨਾ ਕੰਪੈਰੀਜ਼ਨ ਬਰਾਬਰ ਦਾ ਨਹੀਂ ਹੋ ਰਿਹਾ, ਕਿਉਂਕਿ ਜਿਹੜਾ ਐਂਡ ਯੂਜ਼ਰ ਡਰਾਈਵਰ ਹੈਗਾ ਉਹਦੇ ਲਈ ਦੋਨੋਂ ਕੰਪਨੀਆਂ, ਮਤਲਬ ਕਿ ਜੇ ਤੁਸੀਂ ਹਿਸਾਬ ਨਾਲ ਦੇਖੋ ਤਾਂ ਦੋਨੋਂ ਕੰਪਨੀਆਂ 60 ਸੈਂਟ ਤੇ ਹੀ ਆ, ਦੋਨੋਂ ਬਰਾਬਰ ਹੀ ਆ, ਇੱਕ W2 ਆ ਤੇ ਇੱਕ 1099, ਬਸ ਇਹ ਫਰਕ ਆ। ਹਾਂ, ਹੁਣ ਡਰਾਈਵਰ ਪੇ ਦੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਜਿਹੜੇ ਇੰਪਲੋਇਰ ਹੈਗਾ ਆ, ਜਿਹੜੀ ਟਰੱਕਿੰਗ ਕੰਪਨੀ ਕੈਰੀਅਰ ਹੈਗਾ ਆ, ਆਰ ਦੇ ਔਨ ਦਾ ਸੇਮ ਪਲੇਟਫਾਰਮ, ਉਹ ਦੋਨੋਂ ਇੱਕ ਮਤਲਬ ਕਿ ਪੱਧਰੀ ਦੋਨੋਂ ਇੱਕ ਜਗ੍ਹਾ ਤੇ ਆ। ਮਤਲਬ ਦੋਨੋਂ ਕੰਪਨੀਆਂ ਨੂੰ ਕੰਪੇਅਰ ਕਰਨਾ ਜਿਹੜਾ ਉਹ ਸਹੀ ਨਹੀਂ ਹੈਗਾ, ਕਿਉਂਕਿ ਇੱਕ ਕੰਪਨੀ ਜਿਹੜੀ ਆ ਉਹ ਲੀਗਲੀ ਕੰਮ ਕਰ ਰਹੀ ਆ, ਇੱਕ ਕੰਪਨੀ ਇਲੀਗਲੀ ਕੰਮ ਕਰ ਰਹੀ ਆ। ਸੋ ਦੋਨੋਂ ਇਹ ਇੱਕ ਬੜਾ ਵੱਡਾ ਮੁੱਦਾ ਉੱਭਰ ਕੇ ਆਇਆ ਕੱਲ੍ਹ ਵਾਲੀ ਮੀਟਿੰਗ 'ਚ ਵੀ ਕਿ ਇਹ ਚੀਜ਼ ਨੂੰ ਵੀ ਪਹਿਲਾਂ ਧਿਆਨ 'ਚ ਰੱਖਣਾ ਜ਼ਰੂਰੀ ਆ ਕਿ ਤੁਸੀਂ ਕਿਹੜੀ ਕੰਪਨੀ ਨਾਲ ਕੰਮ ਕਰ ਰਹੇ ਹੋ, ਔਰ ਕੰਪਨੀ ਜਿਹੜੀ ਆ ਉਹ ਇਲੀਗਲ ਕੰਮ ਕਰ ਰਹੀ ਆ, ਲੀਗਲ ਕੰਮ ਕਰ ਰਹੀ ਆ। ਅੱਛਾ, ਉਹਦੇ ਤੋਂ ਬਾਅਦ ਜਿਹੜਾ ਡਰਾਈਵਰ ਪੇ ਹੈਗੀ ਆ, ਡੈਫੀਨੇਟਲੀ ਲਾਸਟ ਈਅਰ ਜਦੋਂ ਮੈਂ ਅੱਗੇ ਜਿਹੜੀ ਗੱਲ ਕੀਤੀ ਕਿ ਜਿਹੜੀ ਦੋ ਚੀਜ਼ਾਂ ਮਿਕਸ ਅਪ ਹੋ ਗਈਆਂ, ਕਿ ਜਿਹੜੀ ਬੂਮ ਆਇਆ ਸੀਗਾ ਲਾਸਟ ਈਅਰ, ਮੇਬੀ ਉਹ ਆਇਆ ਸੀਗਾ ਉਹਦੇ ਕਰਕੇ ਆਪਣੇ ਟੈਰਿਫ ਕਰਕੇ, ਮੇਬੀ ਉਹ ELD ਕਰਕੇ ਆਇਆ ਸੀਗਾ, ਕਿਉਂਕਿ ਪਿਛਲੇ ਸਾਲ ਜਿਹੜੀ ਆ ELD 18 ਜਦੋਂ ਲੱਗੀ ਆ, 18 ਦੇ ਵਿੱਚ ਜਿਹੜਾ ਟਾਈਟ ਹੋਇਆ ਕੰਮ, ਤੇ ਉਹ ਜਦੋਂ ਇਹ ਚੀਜ਼ਾਂ ਹੋਈਆਂ ਤੇ ਉਹ ਅਸਰ ਕਿਸੇ ਚੀਜ਼ ਕਰਕੇ ਆਇਆ, ਲੇਕਿਨ ਰੇਟ ਉਦੋਂ ਆਪਣੀਆਂ ਕੰਪਨੀਆਂ ਨੇ ਵਧਾ ਲਏ ਜੀ, ਠੀਕ ਹੈ ਨਾ, ਜਾਂ ਡਰਾਈਵਰ ਸ਼ੋਰਟੇਜ ਕਹਿ ਲਓ, ਕਈ ਫੈਕਟਰ ਹੈਗੇ ਆ ਇਹਦੇ ਵਿੱਚ ਜਿਹੜੀਆਂ ਕੰਮ ਕਰਦੇ ਆ। ਪਰ ਠੀਕ ਸੀਗਾ, ਜਦੋਂ ਕੰਪਨੀ ਨੂੰ ਪੈਸੇ ਬਣਦੇ, ਕੰਪਨੀ ਨੇ ਵਧਾਏ, ਗਲਤੀਆਂ ਸਾਰਿਆਂ ਕੋਲੋਂ ਹੋਈਆਂ, ਠੀਕ ਹੈ ਨਾ, ਇਹ ਮੰਨਣ ਦੀ ਲੋੜ ਆ ਸਾਰਿਆਂ ਨੂੰ, ਗਲਤੀਆਂ ਸਾਰਿਆਂ ਕੋਲੋਂ ਹੋਈਆਂ ਜੀ। ਆਲਰੇਡੀ ਰਮਨ ਜੀ ਕਿੰਨੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਲੇ ਆਫ ਕਰਨੀ ਸ਼ੁਰੂ ਕਰਤੀ ਆ। ਫਾਲਕਨ ਨੇ ਓਹਾਇਓ 'ਚ ਦੇਖ ਲਓ, ਕਹਿੰਦੇ ਹੰਡਰਡਸ ਆਫ ਟਰੱਕਰ ਸੀਗੇ ਜਿਹੜੇ ਉਹਨਾਂ ਨੂੰ ਟੈਕਸਟ ਮੈਸੇਜ ਦੇ ਰਾਹੀਂ ਜਿਹੜਾ ਆ ਲੇ ਆਫ ਕੀਤਾ ਹੈ, ਬੰਦ ਜੀ।
ਨਹੀਂ, ਇਹ ਤੋਂ ਪਹਿਲਾਂ ਹੋਰ ਕਈ ਕੰਪਨੀਆਂ ਦੀਆਂ ਆਪਾਂ ਇੱਦਾਂ ਖਬਰਾਂ ਜਿਹੜੀਆਂ ਦੱਸ ਚੁੱਕੇ ਆ। ਡਰਾਈਵਰ ਸਵੇਰ ਨੂੰ ਗਏ ਆ ਤੇ ਜਾਂਦਿਆਂ ਨੂੰ ਕੰਪਨੀ ਨੂੰ ਤਾਲੇ, ਜਿੱਦਾਂ .com ਬਸਟ ਹੋਇਆ ਸੀ ਨਾ ਇੱਥੇ ਸਿਲੀਕਨ ਵੈਲੀ ਦੇ ਵਿੱਚ, ਵੀ ਕਹਿੰਦੇ ਸੀਗੇ ਵੀ ਅੰਦਰ ਜਿਹੜਾ ਤੁਹਾਡਾ ਸਮਾਨ, ਅੰਦਰ ਜਿਹੜਾ ਸਮਾਨ ਪਿਆ ਅੰਦਰ ਹੀ ਰਹਿ ਗਿਆ ਪਿਆ, ਬਾਅਦ ਦੇ ਵਿੱਚ ਅੰਦਰ ਨਹੀਂ ਸੀ ਜਾਣ ਦਿੱਤਾ। ਇੱਦਾਂ ਦੀ ਸਥਿਤੀ ਵੀ ਉਦੋਂ ਬਣ ਗਈ ਸੀ। ਕੁਛ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਤਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਸਾਰਿਆਂ ਨੂੰ। ਵਾਹਿਗੁਰੂ ਜੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਟਰੱਕਿੰਗ ਦੇ ਉੱਤੇ ਕਰ ਰਹੇ ਸੀਗੇ ਜੀ ਆਪਾਂ ਗੱਲ ਸਾਰੇ। ਮੈਨੂੰ ਵੀ ਥੋੜਾ ਟਾਈਮ ਹੀ ਹੋਇਆ, 5-6 ਮਹੀਨੇ ਡਿਸਪੈਚ ਆਪ ਕਰਦੇ ਹਨ। ਤੇ ਆਪਾਂ ਇਹੀ ਦੇਖਿਆ, ਜਦੋਂ ਕਦੇ ਆਪਾਂ ਲੋਡ ਲੈਨੇ ਆ ਤੇ ਅਗਲਾ ਕਹਿੰਦਾ ਮੈਨੂੰ ਕਿੰਨੇ ਚ ਮਿਲਦਾ, ਹਨਾ, ਬਰੋਕਰ ਕਹਿ ਦਿੰਦਾ ਆਪਾਂ ਨੂੰ ਅੱਗੋਂ, ਹਨਾ। ਤੇ ਉਹਦੇ ਵਿੱਚ ਸਾਨੂੰ ਆਪ ਨੂੰ ਵੀ ਥੋੜਾ ਸਟੈਂਡ ਲੈਣ ਦੀ ਲੋੜ ਆ। ਹੁਣ ਆਪਾਂ ਜੇ ਆਪਣੀ ਤਾਕਤ ਨੂੰ ਨੋਟ ਕਰੀਏ, ਆਪਾਂ ਸਿਰਫ ਇੱਕ ਵਿਸਾਖੀ ਤੇ 2 ਦਿਨ ਲਈ ਗੱਲ ਕੀਤੀ ਸੀ, 3 ਦਿਨ ਵੀ ਅਸੀਂ ਛੁੱਟੀਆਂ ਕਰਨੀਆਂ, ਵਿੱਚ ਸਟ੍ਰਾਈਕ ਦਾ ਰੌਲਾ ਪਈ ਜਾਂਦਾ ਸੀ, ਜਦ ਕੋਈ ਸਟ੍ਰਾਈਕ ਹੈ ਨਹੀਂ ਸੀ, ਹਨਾ। ਛੁੱਟੀਆਂ ਦਾ ਹੀ ਉਦੋਂ ਆਪਾਂ ਨੂੰ ਰੇਟ ਵੱਧ ਗਿਆ ਸੀਗਾ। ਆਪਾਂ ਆਪਣੀ ਤਾਕਤ ਨੂੰ ਪਛਾਣ ਦੇਣੀ ਪਏ, ਕਿਤੇ ਆਪਾਂ ਇਕੱਠੇ ਹੋ ਜਾਈਏ, ਸਾਰੇ ਇਕੱਠੇ ਹੋਣ ਦਾ ਮਤਲਬ ਹੈ ਵੀ ਘੱਟ ਰੇਟ ਤੇ ਆਪਾਂ ਟਰੱਕ ਨਾ ਤੋਰੀਏ, ਹਨਾ। ਜਦੋਂ ਅਗਲਾ ਕਹਿੰਦਾ ਵੀ ਮੈਨੂੰ ਵੀ ਮਿਲਦਾ ਹੈਗਾ, ਲੈ ਲਾ ਫਿਰ ਜਾ ਕੇ, ਕੋਈ ਗੱਲ ਨਹੀਂ ਮਿਲਦਾ ਤੇ ਆਪਾਂ ਹੁਣ ਜਦੋਂ ਮਕੈਨਿਕ ਦੇ ਕੋਲ ਜਾਂਦੇ ਆ ਭਾਜੀ ਸਾਰੇ ਜਣੇ, ਹਨਾ, ਤੇ ਉਹ ਕਹਿੰਦਾ ਮੈਂ $110 ਘੰਟੇ ਦੇ ਮਕੈਨਿਕ ਦੇ ਲਊਂਗਾ ਆਪਣੇ, ਹਨਾ, ਕੰਮ ਚਾਹੇ ਜਿੰਨਾ ਮਰਜ਼ੀ ਹੋਵੇ। ਉਹ ਤਾਂ ਕਦੀ $50 ਲੈਂਦਾ ਨਹੀਂ ਤੁਹਾਡੇ ਕੋਲ, ਹਨਾ। ਇਹਨਾਂ ਚੀਜ਼ਾਂ ਤੇ ਆਪਾਂ ਨੂੰ ਆਪ ਹੀ ਅੜਨਾ ਪਊਗਾ। ਫਿਰ ਖਰਚੇ ਆਪਾਂ ਆਪ ਦੇ ਦਿੰਦੇ ਆ ਪੈਸੇ, ਜਿੱਦਾਂ ਤੁਸੀਂ ਕਿਹਾ ਵੀ ਕੰਪੀਟੀਸ਼ਨ ਤੇ ਆਪਣੇ ਲੋਕ ਟਰੱਕ ਬਾਏ ਕਰ ਰਹੇ ਆ ਵੱਧ ਪੈਸੇ ਦੇ ਕੇ। ਇਹਨਾਂ ਚੀਜ਼ਾਂ ਤੇ ਧਿਆਨ ਭਾਜੀ ਆਪਾਂ ਨੂੰ ਦੇਣਾ ਪੈਣਾ, ਸਾਰਿਆਂ ਨੂੰ ਰਲ ਕੇ ਦੇਣਾ ਪੈਣਾ, ਹਨਾ। ਕੋਈ ਵੀ ਆਪਣਾ ਖਰਚਾ ਘਟਾ ਕੇ ਰਾਜੀ ਨਹੀਂ। ਹੁਣ ਇੱਕ ਆਪਾਂ ਇੰਸ਼ੋਰੈਂਸ ਕਰਾਨੇ ਆ, ਇੱਕ ਤੇ ਬੰਦਾ, ਮੈਂ 3-4 ਇੰਸ਼ੋਰੈਂਸ ਵਾਲਿਆਂ ਕੋਲ ਗਿਆ, ਹਨਾ, ਉਹਨਾਂ ਕਿਹਾ ਵੀ ਅਸੀਂ 2 ਡਾਊਨ ਪੇਮੈਂਟਾਂ ਲੈਂਦੇ ਆ। ਫਿਰ ਮੈਂ ਏਦਾਂ ਦਾ ਵੀ ਬੰਦਾ ਲੱਭ ਲਿਆ, ਮੈਂ ਕਿਹਾ ਮੈਂ ਡਾਊਨ ਨਹੀਂ ਦੇਣਾ, ਇੰਸ਼ੋਰੈਂਸ ਕਰੇਗਾ। ਉਹ ਮੈਨੂੰ ਲੱਭ ਗਿਆ। ਲੱਭਣਾ ਪਊਗਾ ਆਪਾਂ ਨੂੰ, ਬਹੁਤੇ ਵਰਕ ਆਪਾਂ ਨੂੰ ਅੜ ਕੇ ਕਰਨਾ ਪੈਣਾ ਵਾ, ਆਪਣੀ ਤਾਕਤ ਨੂੰ ਪਛਾਣਦੇ ਹੋਏ, ਨਹੀਂ ਤੇ ਫਿਰ ਆਪਾਂ ਹਾਰਡ ਹੋ ਜਾਊਗਾ, ਬਹੁਤ ਜ਼ਿਆਦਾ ਹਾਰਡ ਹੋ ਜਾਣਾ ਸਾਰਿਆਂ ਦੇ ਲਈ, ਹਨਾ ਜੀ। ਧੰਨਵਾਦ ਜੀ ਸਾਰਿਆਂ ਦਾ, ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਜਕਾਰਨ ਜੀ, ਭਾਜੀ ਰਮਨ ਜੀ ਤੇ ਖਾਲਸਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੈਂ ਗੱਲ ਕਰ, ਡਰਾਈਵਰ ਦੀ ਤਨਖਾਹ ਘਟਾਉਣ ਨੂੰ ਤਾਂ ਸਾਰੇ ਪਾਸੇ ਕਹਿੰਦੇ ਘਟਾ ਦਿਓ, ਬਚਦਾ ਨਹੀਂ। 10-12 ਸੈਂਟ ਦਾ ਕੋਈ ਵੱਡਾ ਮਾਮਲਾ ਨਹੀਂ ਹੁੰਦਾ ਜੇ ਘਟਾ ਦੇਣਾ। ਜਿਹੜੇ ਹੋਰ ਇਹਨਾਂ ਦੇ ਖਰਚੇ ਜਾਂ ਲੋਡ ਚੱਕਰ, ਜਿੱਦਣ ਇਹਨਾਂ ਲੋਡ ਮਹਿੰਗੇ ਮਿਲਦੇ ਆ ਉਦੋਂ ਡਰਾਈਵਰ ਤਨਖਾਹ ਵੱਧ ਦੇਣਗੇ। ਜਿੰਨੇ ਵੀ ਓਨਰ ਆਪਰੇਟਰ, ਚਲੋ ਇੱਕ ਬੰਦਾ ਆਪਣਾ ਟਰੱਕ ਚਲਾ ਲੂ, ਜੇ ਕੋਈ 10-20-50 ਟਰੱਕ ਹੈ ਜਾਂ ਕੁਛ ਵੀ ਆ, ਉਹ ਸਾਰੇ ਤਾਂ ਆਪ ਚਲਾ ਨਹੀਂ ਸਕਦਾ। ਡਰਾਈਵਰ ਦਾ ਹਰ ਵੇਲੇ ਰਿਸਕ ਆ, ਬਾਹਰ ਉੱਪਰ ਹਰ ਵੇਲੇ ਬਰੂਦ ਤੇ ਬੈਠਾ, ਥੱਲੇ ਤੇਲ ਦਾ ਡਰਾਈਵਰ, ਆਪਣਾ ਕੋਈ ਹੈਪਨ, ਕੋਈ ਗੱਲ ਹੋ ਜਾਏ, ਕੋਈ ਬੈਠੇ ਡਰਾਈਵਰ ਨੂੰ ਪੈਸੇ, ਕੋਈ ਤਨਖਾਹ ਬਚ, ਕੋਈ ਔਰਨਮੈਂਟ ਜੀ। ਬਿਲਕੁਲ ਜੀ। ਇਹ ਜਿਹੜੀ ਗੱਲ ਹੈ ਨਾ, ਇਹ ਸਮਝਣ ਵਾਲੀ ਗੱਲ ਹੈ ਕਿ ਦੋਨੋਂ ਜਿਹੜੇ ਟਰੱਕਿੰਗ ਕੰਪਨੀ ਵੀ ਆ ਤੇ ਡਰਾਈਵਰ ਵੀ ਆ, ਦੋਨੋਂ ਇੰਟੈਗਰਲ ਪਾਰਟ ਹੈਗੇ ਇੱਕ ਦੂਜੇ ਦਾ। ਦੋਨਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੈਗਾ, ਪਰ ਦੋਨਾਂ ਨੂੰ ਬੜੇ ਧਿਆਨ ਦੇ ਨਾਲ, ਇਹ ਬੜਾ ਨਾਜ਼ੁਕ ਜਿਹਾ ਮੁੱਦਾ ਹੈਗਾ। ਔਰ ਇਹ ਵੀ ਗੱਲ ਜਿਹੜੀ ਹੈਗੀ ਆ ਕਿ ਅਸੀਂ ਜ਼ਰੂਰ ਇਹ ਗੱਲ ਪੁੱਛਾਂਗੇ ਔਰ ਕਵਾਂਗੇ। ਮੇਰੇ ਖਿਆਲ ਰਾਜਕਰਨ ਇਹ ਪੁੱਛਣੀ ਗਲਤ ਨਹੀਂ ਹੋਊਗੀ ਕਿ ਜਿਹੜੇ ਵੀ ਕਾਲਰ ਆਪਣੇ ਕਾਲ ਕਰਦੇ ਆ, ਇੱਕ ਤਾਂ ਉਹ ਦੱਸਣ ਵੀ ਕਿਹੜੇ ਸ਼ਹਿਰ ਤੋਂ ਕਾਲ ਕਰ ਰਹੇ ਆ, ਤੇ ਨਾਲੇ ਦੂਸਰੀ ਗੱਲ ਹੈ ਇੱਕ ਇਹ ਦੱਸੋ ਥੋੜਾ ਜਿਹਾ ਸਾਨੂੰ ਕਿ ਜੇ ਉਹ ਡਰਾਈਵਰ ਹੈਗੇ ਤੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਡਰਾਈਵਰ ਪੇ ਇਸ ਵੇਲੇ ਕੀ ਹੋਣੀ ਚਾਹੀਦੀ ਆ, ਤੇ ਜੇ ਕੋਈ ਕੈਰੀਅਰ ਕਾਲ ਕਰਦਾ ਤੇ ਉਹਨਾਂ ਦੇ ਹਿਸਾਬ ਦੇ ਨਾਲ ਐਵਰੇਜ ਪੇ ਕੀ ਹੋਣੀ ਚਾਹੀਦੀ ਹੈ। ਪਲੀਜ਼ ਇਹ ਥੋੜਾ ਜਿਹਾ ਜ਼ਰੂਰ ਦੱਸਿਓ ਤਾਂ ਕਿ ਸਾਨੂੰ ਥੋੜਾ ਜਿਹਾ ਗਾਈਡੈਂਸ ਮਿਲੇ ਕਿ ਸਾਰੇ ਆਪਣੇ ਦਾ ਵਿਚਾਰ ਕੀ ਹੈ। ਜੀ ਜੀ ਬਿਲਕੁਲ। ਹੁਣ ਦੇਖੋ ਰਮਨ ਜੀ, C.H. ਰੋਬਿਨਸਨ ਵਰਗੀ ਕੰਪਨੀ ਦਾ ਪ੍ਰੋਫਿਟ ਕਾਫੀ ਘਟ ਗਿਆ ਜਿੱਦਣ ਦਾ ਐਮਾਜ਼ੋਨ ਨੇ ਅਨਾਊਂਸ ਕੀਤਾ ਵੀ ਉਹ ਵੀ ਜਿਹੜੀ ਹੈ ਡਿਸਪੈਚਿੰਗ ਕਰ ਰਹੇ ਆ। ਪਤਾ ਹੀ ਨਹੀਂ, ਪਤਾ ਲੱਗਾ ਉਹ 2 ਸਾਲਾਂ ਤੋਂ ਕਰ ਰਹੇ ਸੀ। ਸੋ ਹੁਣ ਅਨਾਊਂਸ ਹੀ ਨਹੀਂ ਕੀਤਾ ਜੀ, ਚੁੱਪ ਚਪੀਤੇ ਕਰੀ ਜਾ ਰਹੇ ਸੀਗੇ, ਕਰਨਾ ਸ਼ੁਰੂ ਕਰਤਾ ਵਾ। ਸੋ ਅੱਜ ਜਿਹੜੇ C.H. ਰੋਬਿਨਸਨ ਦੇ CEO ਹੈਗੇ ਆ, ਜੌਨ ਵੀਹੋਫ, ਉਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਡਰਦੇ ਨਹੀਂ ਐਮਾਜ਼ੋਨ ਤੋਂ। ਪਰ ਆਲਰੇਡੀ ਜਿਹੜੇ C.H. ਰੋਬਿਨਸਨ ਆ, ਉਹਨਾਂ ਦੇ ਕਹਿੰਦੇ ਪ੍ਰੋਫਿਟ ਮਾਰਜਨ ਦਾ ਕਾਫੀ ਜਿਹੜਾ ਆ ਥੱਲੇ ਚਲਾ ਗਿਆ ਹੈਗਾ। ਫਰਕ ਤਾਂ ਪੈਂਦਾ ਹੀ ਆ। ਦੇਖੋ ਆਪਣੇ ਰਾਜਕਰਨ, ਮੈਂ ਤੁਹਾਨੂੰ ਆਪਣਾ ਹਰਜੋਤ ਭਾਈ ਦੱਸਾਂਗਾ ਕਿ ਮੈਂ ਕਾਫੀ ਮੀਟਿੰਗ ਜਿਹੜੀਆਂ ਅਟੈਂਡ ਕੀਤੀਆਂ ਹੈਗੀਆਂ, ਜਿਹੜੀਆਂ ਇਹ ਆਪਣੇ ਵੱਡੇ ਜਿਹੜੇ ਆ ਰਹੇ ਆ, ਇਲੈਕਟ੍ਰੋਨਿਕ ਬ੍ਰੋਕਰੇਜ ਆ ਰਹੀਆਂ ਜਾਂ ਹੋਰ ਆ ਰਹੀਆਂ, ਇਹਨਾਂ ਦੀਆਂ ਕਾਫੀ ਜਿਹੜੀਆਂ ਮੀਟਿੰਗ ਵਗੈਰਾ, ਕਾਫੀ ਬੰਦਿਆਂ ਦੇ ਨਾਲ ਗੱਲਬਾਤ ਵੀ ਹੋਈ ਹੈ, ਮੀਟਿੰਗਸ ਹੋਈਆਂ, ਤੇ ਉਹਨਾਂ ਦੇ ਵਿੱਚ ਬਹੁਤ ਜ਼ੋਰ ਦੇ ਕੇ ਗੱਲ ਕਹੀ ਜਾਂਦੀ ਹੈ ਉੱਥੇ। ਕਿਉਂਕਿ ਦੇਖੋ ਉਹ ਵੀ ਇੱਕ ਕੰਪਨੀ ਓਪਨ ਕੀਤੀ ਆ, ਉਹਨਾਂ ਨੇ ਵੀ ਆਪਣਾ ਪ੍ਰੋਫਿਟ ਮਾਰਜਨ ਬਣਾਉਣਾ ਆ,
ਠੀਕ ਆ। ਔਰ ਉੱਥੇ ਬੜੇ ਮਤਲਬ ਕਿ ਚਾਅ ਦੇ ਨਾਲ, ਬੜੇ ਤਗੜੇ ਰੋਹ ਦੇ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਇੰਨੇ ਕੈਰੀਅਰ ਮਿਲੇ ਆ ਸਾਨੂੰ ਕਿ ਜਿਹੜੇ ਐਕਚੁਅਲੀ ਸਾਡਾ ਜਿਹੜਾ ਲੋਡ ਆ ਉਹਨਾਂ ਦੇ ਵਿੱਚ ਬਹੁਤ ਜ਼ੋਰ ਚੱਲਦਾ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਰੇਟ ਆ ਉਹ ਲਓ, ਕਿੱਦਾਂ ਲੈ ਸਕਦੇ ਆ, ਤੁਸੀਂ ਕਿੱਦਾਂ ਕਰ ਸਕਦੇ ਆ। ਸੋ ਇਹ ਉਧਰਲੇ ਪਾਸੇ ਵੀ ਪੂਰਾ ਜ਼ੋਰ ਚੱਲਦਾ ਹੁੰਦਾ। ਸਾਡੇ ਪਾਸੇ ਇੱਕ ਤਰ੍ਹਾਂ ਦੀ ਇਹ ਹੈਗੀ ਆ ਕਿ ਐਜੂਕੇਸ਼ਨ ਤੇ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਉਹ ਅਸੀਂ ਲੈ ਕੇ ਰਾਜੀ ਨਹੀਂ ਹੈਗੇ, ਸੁਣ ਕੇ ਰਾਜੀ ਨਹੀਂ ਹੈਗੇ। ਹਰ ਇੱਕ ਬੰਦਾ ਜਿਹੜਾ ਆ ਉਹ ਆਪਣੀ ਮਰਜ਼ੀ ਕਰਦਾ ਆ, ਆਪਣਾ ਘੋੜਾ ਆਪ ਦੜਾਉਂਦਾ ਆ। ਸੋ ਉਹ ਸੁਣ ਕੇ ਨਹੀਂ ਰਾਜੀ ਹੈਗਾ ਕਿਸੇ ਦੀ ਗੱਲ, ਉਹ ਗੱਲ ਕਰਕੇ ਨਹੀਂ ਰਾਜੀ ਹੈਗਾ। ਸੋ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਜਿੱਦਾਂ ਕਿ ਪਹਿਲਾਂ ਆਪਣੇ ਕਾਲਰ ਕਹਿ ਗਏ ਕਿ ਇਹ ਆਪਾਂ ਨੂੰ ਇੱਕ ਠੀਕ ਕਰਨੀਆਂ ਪੈਣੀਆਂ, ਕਿਸੇ ਨੇ ਨਹੀਂ ਠੀਕ ਕਰਨੀਆਂ ਆਪਣੇ। ਬਿਲਕੁਲ ਕੰਪੀਟੀਸ਼ਨ ਨਾ ਕਰੋ ਇੱਦਾਂ। ਹੁਣ ਦੇਖੋ ਕਈ ਤਰ੍ਹਾਂ ਦੇ ਕਮੈਂਟ ਨੇ, ਲੋਡ ਬੁਕਿੰਗ ਵੇਲੇ ਕਹਿੰਦੇ ਆਪਣੇ ਲੋਕ ਬ੍ਰੋਕਰ ਤੋਂ ਮਾਰਕੀਟ ਤੋਂ ਘੱਟ ਪ੍ਰਾਈਸ 'ਤੇ ਲੋਡ ਚੁੱਕ ਰਹੇ ਨੇ। ਚਲੋ ਸਾਰੇ ਵੀ ਨਹੀਂ ਕਰਦੇ ਹੋਣਗੇ, ਕੁਛ ਕੁ ਜਿਹੜੇ ਕਰ ਰਹੇ ਆ ਉਹਦੇ ਕਰਕੇ ਬ੍ਰੋਕਰ ਨੂੰ ਵੀ ਮੌਕਾ ਮਿਲ ਜਾਂਦਾ ਵੀ ਚੱਲ ਕੋਈ ਨਹੀਂ, ਮੈਂ ਸਸਤੇ ਹੋਰ ਆਪਣੇ ਲਈ ਜਿਹੜੇ ਉਹ ਰੱਖ ਲੂੰਗਾ। ਅਤੇ ਕਹਿੰਦੇ ਅਜੇ ਵੀ ਕਈ ਕੰਪਨੀਆਂ ਹੈਗੀਆਂ ਡਰਾਈਵਰ ਜਿਹੜੇ ਹਾਇਰ ਕਰੀ ਜਾਂਦੀਆਂ, ਕੋਈ 60 ਸੈਂਟ, ਕੋਈ 80 ਸੈਂਟ ਟੀਮ ਦੇ ਹਿਸਾਬ ਨਾਲ। ਸੋ ਬੜਾ ਕੁਛ ਜਿਹੜਾ ਹੋ ਰਿਹਾ। ਸੋ ਲੱਭਣ ਦੀ ਜਿਹੜੀ ਆ ਉਹ ਜ਼ਰੂਰਤ ਆ, ਉਸ ਵੱਲ ਨੂੰ ਧਿਆਨ ਦੇਣਾ ਆ। ਹੁਣ ਇੱਕ ਵੱਡੀ ਪ੍ਰੋਬਲਮ ਜਿਹੜੀ ਰਮਨ ਜੀ ਅਤੇ ਹਰਜੋਤ ਜੀ, ਮੈਂ ਇਹ ਸੋਚਦਾ ਵੀ ਆਪਣੇ ਬੰਦੇ ਕਈ ਵਾਰੀ ਜਿਹੜੇ ਜਦੋਂ ਇੱਕ ਪਾਸੇ ਇੱਕ ਕੰਪਨੀ ਦੇ ਨਾਲ ਜੁੜ ਜਾਂਦੇ ਨੇ, ਫਿਰ ਹੋਰ ਪਾਸੇ ਕੋਈ ਹੀਲਾ ਹੀ ਨਹੀਂ ਕਰਦੇ, ਉਹ ਟਰਾਈ ਨਹੀਂ ਕਰਦੇ ਵੀ ਕਿਸੇ ਹੋਰ ਪਾਸੋਂ ਵੀ ਆਪਾਂ ਲੋਡ ਖੁਦ ਕਰਕੇ ਦੇਖੀਏ। ਹੁਣ ਜਿੱਦਾਂ ਪਹਿਲੇ ਕਾਲਰ ਆਏ ਸੀ, ਕਹਿੰਦੇ ਹੁਣ ਮੈਂ ਡਿਸਪੈਚ ਖੁਦ ਆਪਣੀ ਕਰਨੀ ਸ਼ੁਰੂ ਕੀਤੀ ਆ। ਸੋ ਉਹ ਬੜੀ ਇੱਕ ਮਾਰਕੀਟ ਦੇ ਬੜੇ ਛੋਟੇ ਜਿਹੇ ਹਿੱਸੇ ਦੇ ਨਾਲ ਜੁੜੇ ਰਹਿ ਜਾਂਦੇ ਜਦੋਂ ਤੁਸੀਂ ਖੁਦ ਆਪਣੇ ਲਈ ਲੋਡ ਨਹੀਂ ਲੱਭਦੇ, ਖੁਦ ਡਿਸਪੈਚ ਆਪਣੀ ਜਿਹੜੀ ਆ ਉਹ ਨਹੀਂ ਕਰ ਰਹੇ। ਸੋ ਜਦੋਂ ਕਿਸੇ ਇੱਕ ਜਾਣੇ ਦੇ ਨਾਲ ਜੁੜੇ ਰਹਿਣਾ ਆ, ਫਿਰ ਉਹਨੇ ਜਿੱਦਾਂ ਦਾ ਤੁਹਾਨੂੰ ਲੋਡ ਦੇਣਾ ਉੱਦਾਂ ਦਾ ਕਰਨਾ ਹੈ। ਸ਼ਾਇਦ ਇਹ ਹੋਊਗਾ ਵੀ ਉਹਨਾਂ ਨੂੰ ਇੰਗਲਿਸ਼ ਦੇ ਕਰਕੇ ਉਹਨਾਂ ਨੂੰ ਡਰ ਲੱਗਦਾ ਹੋਊਗਾ, ਗੱਲ ਕਰਨ ਖੁਣੋਂ ਡਰ ਲੱਗਦਾ ਹੋਊਗਾ ਵੀ ਪਤਾ ਨਹੀਂ ਕੀ ਆ, ਕਿੱਦਾਂ ਆ, ਕਿਵੇਂ ਆ। ਸੋ ਇਹ ਸਾਰੀਆਂ ਚੀਜ਼ਾਂ ਤੋਂ ਹੌਲੀ ਹੌਲੀ ਉੱਭਰਨਾ ਪੈਣਾ ਆ ਜੀ। ਇਹ ਜਿਹੜੀ ਗੱਲ ਹੈ ਨਾ ਰਾਜਕਰਨ, ਇਹਦੇ ਵਿੱਚ ਵੀ ਬੜਾ ਹੈਗਾ ਕਿ ਤੁਸੀਂ, ਮੈਂ ਇਹ ਗੱਲ ਕਹਿਣਾ ਕਿ ਤੁਸੀਂ ਜਿਹੜੀ ਆ ਡਿਸਪੈਚਿੰਗ ਆਪਣੀ ਕਰਨੀ ਹੈ ਜਾਂ ਬ੍ਰੋਕਰ ਆਪਣਾ ਕੁਛ ਵੀ ਕਰਨਾ ਆ, ਜਿੰਨੀ ਦੇਰ ਤੱਕ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ, ਜਿੰਨੀ ਦੇਰ ਤੱਕ ਤੁਹਾਨੂੰ ਪ੍ਰੋਪਰ ਸਾਰਾ ਕੁਛ ਨਹੀਂ ਆਉਂਦਾ, ਪਲੀਜ਼ ਆਪਣਾ ਖੁਦ ਦੇ ਲੋਡ ਵੱਲ ਨਾ ਤੁਰੋ, ਕਿਉਂਕਿ ਬਹੁਤ ਇਸ਼ੂਜ਼ ਹੁੰਦੇ ਆ, ਬਹੁਤ ਇਸ਼ੂਜ਼ ਹੁੰਦੇ ਆ ਇਹਦੇ ਵਿੱਚ। ਤੁਸੀਂ ਕਿਵੇਂ ਲੋਡ ਦੀ ਗੱਲ ਕਰਨੀ ਆ, ਤੁਸੀਂ ਕਿਵੇਂ ਸਾਰਾ ਕੁਛ ਅਗਲੇ ਨਾਲ ਨੈਗੋਸ਼ੀਏਟ ਕਰਨਾ ਆ। ਦੇਖੋ ਇਸੇ ਕਰਕੇ ਜਿਹੜਾ ਕੰਮ ਹੈ ਨਾ ਇਹ ਪ੍ਰੋਬਲਮ 'ਚ ਆ ਰਿਹਾ, ਕਿਉਂਕਿ ਜਿਹੜੀ ਐਜੂਕੇਸ਼ਨ ਅਵੇਅਰਨੈਸ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਜੀ। ਸੋ ਦੱਸਦੇ ਜਾਈਏ ਵੀ ਜੇ ਕਿਸੇ ਨੇ ਡਿਸਪੈਚਿੰਗ ਦੇ ਬਾਰੇ ਜਿਹੜਾ ਜਾਣਕਾਰੀ ਲੈਣੀ ਆ, ਤੇ ਤੁਸੀਂ ਜਿਹੜੇ ਸੈਕਰਾਮੈਂਟੋ ਦੇ ਵਿੱਚ ਅੱਵਲ ਵਾਲੇ ਹੈਗੇ ਆ, ਉਹਨਾਂ ਦੇ ਕੋਰਸਿਸ ਦੇ ਵਿੱਚ ਜਾ ਕੇ ਖੁਦ ਆਪਣੇ ਬਿਜ਼ਨਸ ਨੂੰ ਕਿੱਦਾਂ ਹੋਰ ਵਧਾਉਣਾ, ਕਿੱਦਾਂ ਕਰਨਾ ਆ, ਤੁਸੀਂ ਉਹਨਾਂ ਦੇ ਕੋਰਸਿਸ ਕਰ ਸਕਦੇ ਹੋ। ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਵਲ ਵਾਲਿਆਂ ਨਾਲ 9165734205 916 573 4205 ਦੇ ਉੱਤੇ। ਸੋ ਬਹੁਤ ਸਾਰੇ ਸਾਨੂੰ ਜਿਹੜੇ ਸਰੋਤੇ ਆ ਕਮੈਂਟ ਵੀ ਕਰ ਰਹੇ ਫੇਸਬੁੱਕ 'ਤੇ, ਜਿਨ੍ਹਾਂ ਦਾ ਫੋਨ ਨਹੀਂ ਮਿਲ ਰਿਹਾ ਕਿਉਂਕਿ ਲਾਈਨਾਂ ਸਾਰੀਆਂ ਬਿਜ਼ੀ ਆ। ਫੇਸਬੁੱਕ 'ਤੇ ਵੀ ਕਰ ਸਕਦੇ ਆ ਅਤੇ ਫੋਨ ਵੀ ਤੁਸੀਂ ਕਰ ਸਕਦੇ ਆ 408 272 5200 'ਤੇ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਭੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਅਭੀ ਜੀ। ਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਪੰਜਾਬੀ ਰੇਡੀਓ US ਦੀ ਟੀਮ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਮੈਂ ਆਪਣਾ ਸੁਝਾਅ ਦੇਣਾ ਚਾਹੁੰਦਾ ਹੈਗਾ ਵੀ ਜਿੱਦਾਂ ਜਿਹੜੇ ਬ੍ਰੋਕਰਸ ਹੈਗੇ ਨਾ, ਜੇ ਅਸੀਂ ਸਟੱਡੀ ਕਰੀਏ ਤੇ ਇਹਨਾਂ ਦੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਸਾਰੀਆਂ ਦੀਆਂ, ਠੀਕ ਹੈ ਜੀ। ਤੇ ਮਾਰਕੀਟ ਦੇ ਵਿੱਚ ਸਾਰੀ ਜਿਹੜੀ ਪ੍ਰਾਈਸ ਦੀ ਡਿਸੀਜਨ ਆ ਇਹ ਲੈਂਦੇ ਆ, ਵੀ ਇਹ ਸੋਚਦੇ ਆ ਵੀ ਹੁਣ ਕਲੀਨ ਸਾਰਾ ਏਰੀਆ ਜਾਂ ਪੂਰੇ US ਇਹਨਾਂ ਨੇ ਡਿਵਾਈਡ ਕੀਤਾ ਅਲੱਗ-ਅਲੱਗ ਕੈਟਾਗਰੀਜ਼ ਜ਼ੋਨ ਵਿੱਚ, ਠੀਕ ਹੈ ਜੀ। ਇਹ ਦੱਸਦੇ ਵੀ ਹੁਣ ਇੱਧਰੋਂ ਰੇਟ ਇੰਨਾ ਕਰ ਦੋ, ਹੁਣ ਦੂਸਰੇ ਪਾਸੋਂ ਘਟਾ ਦਿੰਦੇ ਆ। ਜੇ ਟੈਕਸਸ ਤੋਂ ਹਾਈ ਹੁੰਦਾ ਤਾਂ ਕੈਲੀਫੋਰਨੀਆ ਤੋਂ ਘਟਾ ਦਿੰਦੇ, ਜੇ ਕੈਲੀਫੋਰਨੀਆ ਤੋਂ ਹਾਈ ਹੁੰਦਾ ਤਾਂ ਟੈਕਸਸ ਤੋਂ ਘਟਾ ਦਿੰਦੇ, ਫਾਰ ਐਗਜ਼ਾਮਪਲ, ਠੀਕ ਹੈ ਜੀ। ਸੋ ਗੱਲ ਤਾਂ ਸਾਡੀ ਇਹ ਹੁੰਦੀ ਆ ਵੀ ਜਿਹੜਾ ਓਨਰ ਆਪਰੇਟਰ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਜਿਹੜਾ ਓਨਰ ਆਪਰੇਟਰ ਹੈਗਾ ਚਾਹੇ ਡਰਾਈਵਰ ਹੈਗਾ, ਦੋਨਾਂ ਦੇ ਪੈਸੇ ਬਣਨੇ ਚਾਹੀਦੇ। ਇਹ ਨਹੀਂ ਹੈਗਾ ਇਕੱਲੇ ਡਰਾਈਵਰ ਦੇ ਬਣਨੇ ਚਾਹੀਦੇ ਜਾਂ ਫਿਰ ਓਨਰ ਆਪਰੇਟਰ, ਦੋਨਾਂ ਦੇ ਘਰ ਵੀ ਖੁੱਲੇ ਡੁੱਲੇ ਚੱਲਣੇ ਚਾਹੀਦੇ ਆ। ਹੁਣ ਜੇ ਸਾਰੇ ਜਿੰਨੇ ਬੰਦੇ ਚਾਹੇ 100 ਟਰੱਕ ਵਾਲਾ ਚਾਹੇ ਘੱਟ ਵਾਲਾ, ਚਲੋ ਅੱਜ ਜੇ ਕਿਸੇ ਦਾ ਕੰਮ ਚੱਲਦਾ ਵੀ ਆ, ਫਿਊਚਰ 'ਚ ਉਹਦਾ ਕੰਮ ਡਾਊਨ ਵੀ ਹੋ ਸਕਦਾ, ਜ਼ਰੂਰੀ ਨਹੀਂ ਹੈਗਾ ਅਗਰ ਅਸੀਂ ਇਕੱਠੇ ਨਹੀਂ ਹੁੰਦੇ। ਤਾਂ ਉਹ ਇਹ ਹੈਗਾ ਵੀ ਜਿਹੜੀ ਪ੍ਰਾਈਸ ਦੀ ਡਿਸੀਜਨ ਹੈਗੀ ਆ, ਸਾਰਿਆਂ ਨੂੰ ਸਾਨੂੰ ਜਿੱਦਾਂ ਬ੍ਰੋਕਰ ਕਹਿੰਦੇ ਨਾ ਵੀ ਭਾਈ ਆਹ ਰੇਟ ਤੇ ਹੀ ਲੋਡ ਦੇਣਾ, ਇਹ ਤੋਂ ਜ਼ਿਆਦਾ ਨਹੀਂ ਕਿਸੇ ਨੂੰ ਦੇਣਾ ਹੈਗਾ, ਤੇ ਸਾਨੂੰ ਲੋਡ ਆ ਅੱਜ ਦੀ ਤਰੀਕ ਵਿੱਚ ਸਾਨੂੰ ਪੈਸੇ ਜਿਹੜੇ ਡਿਸਾਈਡ ਕਰਨਗੇ ਇੰਨੇ ਰੇਟ ਤੋਂ ਥੱਲੇ ਹੀ ਚੁੱਕਣਾ ਹੀ ਨਹੀਂ ਹੈਗਾ। ਸਾਡੇ ਸਾਰੀ ਕਮਿਊਨਿਟੀ ਹੋਵੇ, ਈਵਨ ਬਾਕੀ ਕਮਿਊਨਿਟੀ ਨੂੰ ਵੀ ਸਾਨੂੰ ਨਾਲ ਜੋੜਨਾ ਚਾਹੀਦਾ, ਸਾਨੂੰ ਪੁੱਗਦਾ ਹੀ ਨਹੀਂ, ਅਸੀਂ ਜਾਣਾ ਹੀ ਨਹੀਂ ਜੋ ਮਰਜ਼ੀ ਕਰ ਲੈ। ਜੇ ਕੋਈ ਬ੍ਰੋਕਰ ਖਰਾਬ ਕਰਦਾ ਆ, ਉਹਦਾ ਬ੍ਰੋਕਰ ਦਾ ਲੋਡ ਹੀ ਨਾ ਚੁੱਕੋ, ਠੀਕ ਆ। ਉਹਨੂੰ ਵੀ ਪਤਾ ਲੱਗੇ ਵੀ ਹਾਂ ਵੀ ਇਹ ਮੈਂ ਖਰਾਬੀਆਂ ਕਰਦਾ ਤਾਂ ਅਗਲੇ ਬੰਦੇ ਵੀ ਅੱਗੇ ਅੜ ਕੇ ਚੱਲ ਜਾ, ਠੀਕ ਆ। ਬਾਕੀ ਸਾਨੂੰ ਲੋਡ ਹੈਗੀ ਆ ਵਧੀਆ ਪਲੇਟਫਾਰਮ ਦੀ, ਤਾਂ ਮੈਂ ਚਾਹੁੰਦਾ ਵੀ
ਜਿੱਦਾਂ ਰਮਨ ਭਾਜੀ ਹੁਣਾਂ ਨੇ ਆਪਣਾ ਬਣਾਈ ਹੈਗੀ ਆ gonapta.org, ਉਹਨੂੰ ਜੁਆਇਨ ਕਰਨ ਦੀ ਜ਼ਰੂਰਤ ਆ। ਇਹ ਨਹੀਂ ਹੈਗਾ ਵੀ ਹਰ ਇੱਕ ਬੰਦਾ ਇੰਡੀਪੈਂਡੈਂਟਲੀ ਸੋਚੇ ਮੈਂ ਆਪਣੇ ਆਪ ਦੇ ਹੈਗਾ, ਮੈਨੂੰ ਲੋੜ ਪਈ ਜਾਂ ਕਿੱਦਾਂ ਵੀ ਹੈਗਾ, ਪਰ ਸਾਨੂੰ ਜ਼ਰੂਰਤ ਹੈਗੀ ਆ ਇਹਨੂੰ ਜੁਆਇਨ ਕਰਕੇ ਆਪਾਂ ਇਕੱਠੇ ਇੱਕੋ ਪਲੇਟਫਾਰਮ ਤੇ ਆਈਏ ਤੇ ਅਸੀਂ ਆਪਣੇ ਫੈਸਲੇ ਲਈਏ। ਜਿੱਦਾਂ ਬ੍ਰੋਕਰ ਫੈਸਲਾ ਲੈਂਦੇ ਨਾ, ਉਹਦਾ ਅਸੀਂ ਵੀ ਫੈਸਲਾ ਲੈਣ ਦੇ ਕਾਬਲ ਹੋਈਏ ਕਿ ਭਾਈ ਇਹ ਤੋਂ ਥੱਲੇ ਅਸੀਂ ਜਾਣਾ ਹੀ ਨਹੀਂ ਹੈਗਾ। ਠੀਕ ਹੈ ਜੀ। ਦੂਸਰੇ ਨੰਬਰ ਤੇ ਕਈ ਵਾਰ ਕਹਿੰਦੇ ਕੈਲੀਫੋਰਨੀਆ ਡੈਡ ਹੋ ਗਿਆ ਜੀ, ਡੈਡ ਹੋ ਗਿਆ ਕਿ ਬ੍ਰੋਕਰਾਂ ਨੇ ਤਾਂ ਪੈਸੇ ਪੂਰੇ ਬਾਈ ਚਾਰਜ ਕੀਤੇ ਆ। ਠੀਕ ਹੈ ਜੀ। ਉਹ ਕਹਿੰਦਾ ਵੀ 5000 ਦਾ ਲੋਡ ਲਿਆ ਔਰ ਕੈਲੀਫੋਰਨੀਆ ਡੈਡ ਹੋ ਗਿਆ, 1500 ਦੇਣ ਡਿਆ। ਹੁਣ ਜਿਹੜਾ ਵੀ ਲੋਡ ਚੱਕੇ ਘੱਟੋ ਘੱਟ ਉਹਨੂੰ 4500 ਦਾ ਘੱਟੋ ਘੱਟ ਚੁੱਕੇ ਨਾ, ਜਿਹੜਾ ਘੱਟ ਜਨਾ ਕੋਈ ਵੀ ਜਾਵੇ। ਠੀਕ ਹੈ ਜੀ। ਤੇ ਮੈਂ ਚਾਹੁੰਦਾ ਵੀ ਇਹ ਭਾਜੀ ਹੋਰਾਂ ਦੀ ਜਿੱਦਾਂ ਹੈਗਾ ਵੀ ਜੋ ਇਹਨਾਂ ਨੇ ਉਪਰਾਲਾ ਕੀਤਾ, ਇਹਨਾਂ ਨੂੰ ਜੁਆਇਨ ਕਰਕੇ ਅਸੀਂ ਨਾ ਮਕੈਨਿਕ ਤੇ ਜਾਂਦੇ ਨਾ, ਟਰੱਕ ਆਪਣੇ ਕੋਲ ਵੀ ਹੈਗਾ, ਤੇ ਉਹ ਜਦੋਂ ਮਕੈਨਿਕ ਕੋਲ ਜਾਈਦਾ ਨਾ, ਉਹ ਕਹਿੰਦਾ ਵੀ ਆਹ ਤੇਰਾ ਨੁਕਸਾ ਟਰੱਕ ਦੇ ਵਿੱਚ। ਅਸੀਂ ਸੋਚੀਦਾ ਚਲੋ ਮਾਈਨਰ ਨੁਕਸਾ ਕੋਈ ਗੱਲ ਨਹੀਂ, ਰਹਿਣ ਦੇ ਭਾਈ, ਇਹ ਨਾ ਠੀਕ ਆ। ਕਹਿੰਦਾ ਭਾਈ ਅਸੀਂ ਡਾਇਗਨੋਸਟਿਕ ਦੇ ਚਾਰਜ ਲਾਣੇ ਆ। ਉਹ ਕਈ ਵਾਰ $200-300 ਦਾ ਡਾਇਗਨੋਸਟਿਕ ਦਾ ਹੀ ਬਣਾਉਣ ਦੇ। ਤਾਂ ਮੈਂ ਕਹਿਣ ਦਾ ਮਤਲਬ ਇਹ ਆ ਵੀ ਅਗਰ ਅਸੀਂ $100-150 ਭਾਜੀ ਦੀ ਜਿਹੜੀ ਕੰਪਨੀ ਹੈਗੀ ਜਾਂ ਆਪਣੀ ਬਣਾਈ ਆਰਗੇਨਾਈਜੇਸ਼ਨ ਹੈਗੀ, ਇਹਨੂੰ ਜੁਆਇਨ ਕਰਕੇ ਘੱਟੋ ਘੱਟ ਸਾਨੂੰ ਪਤਾ ਲੱਗ ਜਾਏ ਭਾਈ ਵੀ ਸਾਰੇ ਇੱਕ ਸਾਥ ਬੋਲੇ ਵੀ ਇਸ ਰੇਟ ਤੇ ਚੱਲਣਾ, ਤੇ ਸਾਨੂੰ ਉਹ ਸਾਰਿਆਂ ਨੂੰ ਫਾਇਦਾ ਹੋਊਗਾ। ਠੀਕ ਹੈ ਜੀ। ਵਧੀਆ ਰਹੂਗੇ, ਚੰਗੇ ਰਹੋਗੇ ਸਾਰੇ ਜਾਣੇ ਜੇ ਇਕੱਠੇ ਹੋ ਕੇ ਚੱਲਣ। ਅੱਜ ਦੀ ਤਰੀਕ ਤਾਂ ਸਾਰਿਆਂ ਨੂੰ ਪਤਾ ਲੱਗਣ ਲੱਗ ਗਈ ਪਿਆ ਹੋਣਾ ਵੀ ਕੀ ਬਣਦਾ ਕੀ ਨਹੀਂ। ਬਾਕੀ ਕਈ ਬੰਦੇ ਇੰਡੀਪੈਂਡੈਂਟ ਨਵੇਂ ਵੀ ਆਪਣੀ ਡਿਸਪੈਚ ਖੁਦ ਕਰ ਲੈਂਦੇ, ਮਾੜਾ ਜਿਹਾ ਫੋਨ ਕਰਦੇ, ਇੰਨਾ ਉਹ ਦੇਖਦੇ ਵੀ ਹਿਸਾਬ ਦਾ $2 ਦੇ ਰਾਉਂਡ ਹੀ ਘੁੰਮਦੇ ਰਹਿੰਦੇ ਆ। ਇਹ $2 ਦੇ ਰਾਉਂਡ ਭਾਜੀ ਘੁੰਮਣ ਵਾਲੀ ਗੱਲ ਨਹੀਂ, ਬਹੁਤ ਹਾਈ ਪ੍ਰਾਈਸ ਤੇ ਰੋਡ ਪ੍ਰਾਈਸਾਂ ਬਾਏ ਕਰਦੇ ਆ। ਇਹ ਲੋਡ ਬ੍ਰੋਕਰ ਹੁੰਦੇ ਆ, ਇਹਨਾਂ ਨੂੰ ਤੇ ਸਾਨੂੰ ਗਾਹ ਦਿੰਦੇ ਨਹੀਂ ਹੈਗੇ ਪੈਸੇ। ਠੀਕ ਆ। ਲੋੜ ਸਾਨੂੰ ਵੀ ਸਹੀ ਪੈਸੇ ਤੇ ਹੀ ਲੋੜ ਚੁੱਕੀਏ ਤੇ ਆਪਾਂ ਇਹ ਮੇਰੇ ਕਹਿੰਦਾ ਉਹ ਯੂਨੀਅਨ ਕਰੀਏ, ਆਪਾਂ ਇੱਕ ਹੋਈਏ ਜੀ। ਅੱਜ ਵੀ ਸ਼ੁਰੂ ਕਰਾਂਗੇ ਤਾਂ ਹੌਲੀ ਹੋਣਾ, ਨਹੀਂ ਜੇ ਹੋਊਗਾ ਤਾਂ ਭਾਜੀ ਫਿਰ ਅੱਜ ਕਿਸੇ ਦਾ ਇੱਕ ਟਰੱਕ ਅੱਜ ਵਿਕ ਗਿਆ, ਕੱਲ 10 ਵਿਕ ਜਾਣੇ, ਜਾਂ ਵੱਡੀਆਂ ਕੰਪਨੀਆਂ ਵਾਲੇ ਵੀ ਟਰੱਕ ਵਿਕ ਸਕਦੇ। ਮੈਂ ਚਾਹੁੰਦਾ ਵੀ ਕਿਸੇ ਦਾ ਨੁਕਸਾਨ ਹੋਵੇ। ਮੈਂ ਚਾਹੁੰਦਾ ਆਪਣੇ ਭਾਈ ਜਿੰਨੇ ਹੈਗੇ ਨਾ ਭਾਈ, ਰੱਜ ਕੇ ਪੈਸੇ ਬਣਾਉਣ, ਆਪਣੇ ਪਰਿਵਾਰਾਂ ਦਾ ਦੇਖਭਾਲ ਵਧੀਆ ਕਰਨ, ਸੋਹਣੀ ਜ਼ਿੰਦਗੀ ਜੀਣ। ਤੇ ਬਾਕੀ ਕਈ ਵਾਰ ਸਾਨੂੰ ਲੋੜ ਵੀ ਪੈਂਦੀ ਆ ਕਿ ਅਸੀਂ ਦਾਨ ਵੀ ਕਰ ਦਿੰਦੇ ਆ, ਕਿਸੇ ਨੂੰ ਹੈਲਪ ਵੀ ਕਰ ਦਿੰਦੇ ਆ। ਉਸ ਕਾਬਲ ਹੋਈਏ ਵੀ ਅੱਜ ਕਿਸੇ ਦੇ ਵੀ ਖੜਨਾ ਪਵੇ, ਸਾਨੂੰ ਹੋਰਾਂ ਲਈ ਵੀ ਖੜੀ ਹੈ। ਠੀਕ ਹੈ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਦੇਖੋ ਰਾਜਕੰਨ ਜੀ ਤੇ ਰਮਨ ਜੀ, C.H. ਰੋਬਿਨਸਨ ਵਰਗੀ ਜਿਹੜੀ ਇੰਨੇ ਸਾਲ ਪੁਰਾਣੀ ਕੰਪਨੀ ਨੂੰ ਹਿਲਾਤਾ ਐਮਾਜ਼ੋਨ ਵਰਗੀ ਨੇ, ਛੋਟੀਆਂ ਕੰਪਨੀਆਂ ਦਾ ਹਿੱਲਣਾ ਤਾਂ ਕੋਈ ਬੜਾ ਔਖਾ ਨਹੀਂ ਹੈਗਾ। ਜੀ। ਤੇ ਸਰੋਤਿਓ ਇੱਦਾਂ ਹੀ ਜਿਹੜੇ ਜੁੜੇ ਰਹੋ ਤੁਸੀਂ ਸਾਡੇ ਨਾਲ। ਇੱਦਾਂ ਜਿਹੜੀਆਂ ਕਾਲਸ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ, ਤੇ ਜਿਹੜੇ ਤੁਹਾਡੇ ਸਵਾਲ ਨੇ, ਜਿਹੜੇ ਤੁਹਾਡੇ ਵਿਚਾਰ ਨੇ, ਉਹ ਤੁਸੀਂ ਇੱਦਾਂ ਹੀ ਜਿਹੜੇ ਸ਼ੇਅਰ ਕਰ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਰਮਨ ਜੀ ਆਉਂਦੇ ਇੱਕ ਬ੍ਰੇਕ ਤੋਂ ਬਾਅਦ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕੀਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕੀਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution।
My IRP Services 7501 Victory Avenue Sacramento। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904 My IRP Services Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੀਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਟਰੱਕਿੰਗ ਨਿਊਜ਼ ਦੇ ਨਾਲ ਸਪੈਸ਼ਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਰਮਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਵੱਖ-ਵੱਖ ਕਾਲਰਸ ਆਪਣੇ ਨਾਲ ਜੁੜੇ ਹੋਏ ਆ, ਆਪਾਂ ਵਾਰੀ-ਵਾਰੀ ਸਿਰ ਜਲਦੀ ਉਹਨਾਂ ਦੀ ਗੱਲ ਜਿਹੜੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਗੁਰਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਗੁਰਪ੍ਰੀਤ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ, ਮੈਂ ਪੈਂਸਿਲਵੇਨੀਆ ਤੋਂ ਬੋਲਦਾ ਮੈਂ ਜੀ। ਜੀ ਹਾਂਜੀ ਭਾਜੀ, ਮੈਂ ਨਾ ਐਜ ਡਰਾਈਵਰੀ ਕਰ ਰਿਹਾ ਮੈਂ ਟਰੱਕ ਤੇ। ਭਾਜੀ ਜਿਵੇਂ ਮੈਂ ਹੁਣ ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਸੁਣ ਰਿਹਾ ਸੀਗਾ ਵੀ ਜਿਵੇਂ ਲੋਡ ਯਾਨੀ ਕਿ ਘਟੇ ਹੋਏ ਨੇ ਰੇਟ, ਡਰਾਈਵਰਾਂ ਦੇ ਵੀ ਰੇਟ ਘਟਾ ਰਹੇ ਨੇ ਭਾਜੀ। ਜਿਵੇਂ ਆਪਾਂ ਕਹਿ ਦਈਏ ਵੀ ਡਰਾਈਵਰਾਂ ਦੇ ਰੇਟ ਘਟਾਉਣ ਨਾਲ ਵੀ ਹੱਲ ਹੋ ਸਕਦਾ ਵਾ ਜੇ ਆਪਾਂ ਇਹ ਗੱਲ ਨੂੰ ਮੁੱਦਾ ਰੱਖ ਕੇ ਚੱਲੀਏ ਵੀ ਜੇ ਆਪਾਂ ਜਿਵੇਂ ਭਾਜੀਆਂ ਨੇ ਵਿੱਚ ਪਹਿਲਾਂ ਵੀ ਕਾਲ ਕੀਤੀ ਸੀ, ਕਿਹਾ ਸੀ ਵੀ ਜਿਹੜਾ ਰੋਡ ਸਸਤਾ ਮਿਲਦਾ ਆਪਾਂ ਉਹੀ ਚੱਕ ਕੇ ਤੁਰ ਪੈਂਦੇ ਹਾਂ ਹਨਾ। ਤੇ ਚਲੋ ਡਰਾਈਵਰਾਂ ਦੇ ਰੇਟ ਘਟਾ ਦੋਗੇ ਆਪਾਂ ਨਾਲ ਆ, ਕਿਉਂਕਿ ਮਾਲਕਾਂ ਦੇ ਨਾਲ ਹੀ ਡਰਾਈਵਰੀ ਆ, ਡਰਾਈਵਰਾਂ ਦੇ ਨਾਲ ਹੀ ਮਾਲਕੀ ਆ ਹਨਾ ਜੀ। ਤੇ ਬਾਕੀ ਆਪਾਂ ਇਹ ਗੱਲ ਕਰਨੀ ਚਾਹੁੰਦੇ ਹਾਂ ਵੀ ਮੀਨਸ ਜਦੋਂ ਰੇਟ ਵੱਧਦੇ ਆ ਫਿਰ ਕਿਹੜਾ ਸਾਨੂੰ ਮਾਲਕ ਦੱਸਣਗੇ ਵੀ ਜਾਂ ਰੇਟ ਸਾਨੂੰ ਵੀ ਅਸੀਂ ਵਧਾ ਸਕਦੇ ਹਾਂ ਜਾਂ ਨਹੀਂ ਵਧਾ ਸਕਦੇ। ਸਾਨੂੰ ਤਾਂ ਫਿਰ ਐਜ਼ ਉਹੀ ਰੇਟ ਰੱਖਣਗੇ ਪ੍ਰੈਜ਼ੈਂਟ ਜੋ ਘਟਾਉਣਗੇ। ਸਾਡਾ ਮੇਰੀ ਯਾਨੀ ਕਿ ਇਹ ਗੱਲ ਕਹਿਣ ਦਾ ਮੁੱਦਾ ਵਾ ਵੀ ਰੇਟ ਡਰਾਈਵਰਾਂ ਦੇ ਘਟਾਉਣ ਨਾਲ ਹੱਲ ਹੋ ਸਕਦਾ ਜਾਂ ਬ੍ਰੋਕਰਾਂ ਨੂੰ ਵੀ ਆਪਾਂ ਕਹੀਏ ਵੀ ਸਾਨੂੰ ਤੁਸੀਂ ਰੇਟ ਵੱਧ ਦਿਓ। ਹਾਂਜੀ, ਤੇ ਬਾਕੀ ਗੱਲ ਹੈਗੀ ਹੈ ਜੀ ਇਹ ਤੇ ਮੀਨਸ ਵੀ ਤੁਸੀਂ ਨਿਊਜ਼ ਪੰਜਾਬੀ ਰੇਡੀਓ USA ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਹੋ। ਤੁਸੀਂ ਵਧੀਆ ਤੋਂ ਵਧੀਆ ਗੱਲਾਂ ਦੀ ਰਾਇ ਦਿੰਦੇ ਹੋ। ਰਮਨ ਭਾਜੀ ਨਾਲ ਮੈਂ ਪਹਿਲੀ ਵਾਰੀ ਅੱਜ ਗੱਲ ਕਰਨੀ ਚਾਹੁੰਦਾ ਸੀਗਾ ਵੀ ਰਮਨ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਤੇ ਮੈਂ ਇਹੀ ਗੱਲ ਕਰਨੀ ਚਾਹੁੰਦਾ ਵੀ ਡਰਾਈਵਰਾਂ ਦੇ ਰੇਟ ਘਟਾਉਣ ਨਾਲ ਮਸਲਾ ਹੱਲ ਹੋ ਸਕਦਾ ਵਾ ਜੀ। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ। ਸੁਣਦੇ ਰਹੋ ਜੀ। ਨਹੀਂ ਬਿਲਕੁਲ, ਇਹ ਜਿਹੜੀ ਗੱਲ ਗੁਰਪ੍ਰੀਤ ਨੇ ਗੱਲ ਕੀਤੀ ਹੈ ਕਿ ਦੇਖੋ ਅਗੇਨ ਇਹ ਕੱਲ ਵੀ ਅਸੀਂ ਜਿਹੜੀ ਮੀਟਿੰਗ ਇੱਥੇ ਪ੍ਰੀ ਮੀਟਿੰਗ ਹੋਈ ਸੀਗੀ ਸਾਡੀ ਅਗਲੇ ਵੀਕ ਜਿਹੜੀ 15 ਤਰੀਕ ਨੂੰ ਮੀਟਿੰਗ ਹੈਗੀ ਆ ਗੋਲਡਨ ਪੈਲਸ ਦੇ ਵਿੱਚ, ਉਹਦੀ ਮੀਟਿੰਗ ਤੋਂ ਪਹਿਲਾਂ ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਵਿੱਚ ਵੀ ਇਹ ਮੁੱਦਾ ਜਿਹੜਾ ਸੀਗਾ ਕਿ ਇਹ ਬੜੀ ਇਹਦੇ ਬਾਰੇ ਚ ਗੱਲ ਕੀਤੀ ਗਈ ਕਿ ਇਸ ਢੰਗ ਨਾਲ ਏਦਾਂ ਕਰਨ ਦੇ ਨਾਲ ਕੀ ਸਾਡੇ ਡਰਾਈਵਰ ਜਿਹੜੇ ਆ ਉਹ ਜਿਹੜਾ ਮੁੱਦਾ ਆ ਇਹ ਮਸਲਾ ਆ ਇਹ ਸੋਲਵ ਹੋ ਸਕਦਾ, ਜਿਹਦੇ ਵਿੱਚ ਕਿ ਕਈ ਜਿਹੜੇ ਕੈਰੀਅਰ ਸੀਗੇ ਉਹਨਾਂ ਨੇ ਕੁਛ ਕੈਰੀਅਰਸ ਨੇ ਪੂਰੀ ਐਗਜ਼ਾਮਪਲ ਦੇ ਕੇ ਦੱਸੀ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ। ਕੈਰੀਅਰ ਆਪਣੇ ਸੀਗੇ ਉਹਨਾਂ ਨੇ ਇਹ ਬਹੁਤ ਸੋਹਣੀ ਗੱਲ ਕੀਤੀ ਕਿ ਜਿਹੜਾ ਡਰਾਈਵਰ ਹੈਗਾ ਇਹ ਸਾਡਾ ਅਰਨਰ ਹੈਗਾ, ਇਹ ਸਾਡਾ ਪ੍ਰੋਡਿਊਸਰ ਆ।
ਠੀਕ ਹੈ ਨਾ। ਸੋ ਡਰਾਈਵਰ ਜਿਹੜਾ ਪ੍ਰੋਡਿਊਸਰ ਨੂੰ ਤੁਸੀਂ ਨਹੀਂ ਤੁਸੀਂ ਇਗਨੋਰ ਕਰ ਸਕਦੇ। ਔਰ ਇਹ ਗੱਲ ਹਮੇਸ਼ਾ ਤੋਂ ਆਪਾਂ ਕਹਿੰਦੇ ਆਏ ਆ ਕਿ ਦੋਨੋਂ ਜਾਣੇ ਜਿਹੜੇ ਆ, ਟਰੱਕਿੰਗ ਕੰਪਨੀ ਹੋ ਗਈ, ਡਰਾਈਵਰ ਹੋ ਗਿਆ, ਦੋਨੋਂ ਇੰਟੈਗਰਲ ਪਾਰਟ ਹੈਗੇ ਇੱਕ ਦੂਜੇ ਦੇ, ਇਹ ਅੱਡ ਨਹੀਂ ਕੀਤੇ ਜਾ ਸਕਦੇ। ਔਰ ਇਹ ਜਿਹੜਾ ਮਸਲਾ ਹੈਗਾ ਇਸ ਵੇਲੇ, ਇਸੇ ਕਰਕੇ ਅਸੀਂ ਹਰ ਇੱਕ ਬੰਦੇ ਨੂੰ ਇਹ ਗੱਲ ਪੁੱਛੀ, ਕੱਲ ਵੀ ਪੁੱਛੀ ਔਰ ਅੱਜ ਵੀ ਆਪਾਂ ਇਹ ਰੇਡੀਓ ਦੇ ਮਾਧਿਅਮ ਨਾਲ ਇਹ ਗੱਲ ਪੁੱਛਦੇ ਹਾਂ ਕਿ ਜਿਹੜੇ ਵੀ ਕਾਲ ਕਰ ਰਹੇ ਆ, ਜੇ ਉਹ ਡਰਾਈਵਰ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਦੱਸ ਸਕਦੇ ਆ ਕਿ ਮੈਨੂੰ ਕੀ ਲੱਗਦਾ ਕਿ ਕੀ ਤਨਖਾਹ ਹੋਣੀ ਚਾਹੀਦੀ ਹੈ, ਕਿਹੜੀ ਫੇਅਰ ਜਿਹੜੀ ਪੇ ਰੇਟ ਹੈਗਾ ਕੰਪਨੀਜ਼ ਵੀ ਕਰ ਸਕਦੀਆਂ। ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਰਾਜਕਿਰਨ ਕਿ ਇਹ ਜਿਹੜਾ ਬਿਜ਼ਨਸ ਹੈ ਕਿਸੇ ਦਾ ਪਰਸਨਲ ਬਿਜ਼ਨਸ ਹੈਗਾ, ਔਰ ਪਰਸਨਲ ਬਿਜ਼ਨਸ ਦੇ ਵਿੱਚ ਕਿਸੇ ਨੂੰ ਕੀ ਪੇ ਕਰਨਾ ਆ, ਉਹ ਉਹਨਾਂ ਨੇ ਉਹਨਾਂ ਨੇ ਆਪਣੇ ਬਜਟ ਦੇ ਵਿੱਚ ਰੱਖਣਾ ਆ ਕਿ ਅਸੀਂ ਬਜਟ ਸਾਡਾ ਇਹ ਬਣਿਆ ਆ। ਪਰ ਅਸੀਂ ਇੱਕ ਜਨੈਰਿਕ ਗੱਲ ਕਰ ਰਹੇ ਹਾਂ। ਪਰ ਜੇ ਜਿੱਦਾਂ ਗੁਰਪ੍ਰੀਤ ਹੋਣਾ ਨੇ ਗੱਲ ਕੀਤੀ ਹੈ ਕਿ ਜੇ ਇਸ ਢੰਗ ਦੇ ਨਾਲ ਕਰਨ ਦੇ ਨਾਲ ਕੀ ਇਹ ਪ੍ਰੋਬਲਮ ਹੱਲ ਹੋ ਜੂਗੀ, ਨਹੀਂ, ਮੇਰੇ ਖਿਆਲ ਨਹੀਂ ਲੱਗਦਾ ਕਿ ਇਹ ਇਸ ਤਰ੍ਹਾਂ ਕਰਨ ਦੇ ਨਾਲ ਇਹ ਪ੍ਰੋਬਲਮ ਜਿਹੜੀਆਂ ਹੱਲ ਹੋਣਗੀਆਂ, ਕਿਉਂਕਿ ਇਹ ਫ੍ਰਿਕਸ਼ਨ ਹੋਰ ਜ਼ਿਆਦਾ ਜਿਹੜੀ ਆ ਕਮਿਊਨਿਟੀ ਦੇ ਵਿੱਚ, ਮਾਰਕੀਟ ਦੇ ਵਿੱਚ ਫ੍ਰਿਕਸ਼ਨ ਵੱਧ ਸਕਦੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਿਕ ਸਿੰਘ ਜੀ। ਸਤਿ ਸ਼੍ਰੀ ਅਕਾਲ ਨਿਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਨਿਕ ਜੀ, ਮੈਂ ਇੱਕ ਸੁਜੈਸ਼ਨ ਕਰਨਾ ਸੀਗਾ। ਮੈਂ ਚਾਹੁੰਦਾ ਸੀਗਾ ਵੀ ਜਿਵੇਂ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਸੁਣਿਆ, ਅੱਜ ਵੀ ਸੁਣਿਆ, ਆਪਾਂ ਪੇ ਰੇਟ ਦੀ ਗੱਲ ਕਰ ਲੈਂਦੇ ਹਾਂ, 1099 W2 ਦੀ ਗੱਲ ਕਰ ਲੈਂਦੇ ਹਾਂ। ਮੈਂ ਚਾਹੁੰਦਾ ਸੀਗਾ ਵੀ ਆਪਾਂ, ਤੁਸੀਂ ਜਾਂ ਦੂਸਰੇ ਭਾਈ ਸਾਹਿਬ ਆਪਣੇ, ਵੀ ਇਸ ਬਾਰੇ ਵੀ ਥੋੜ੍ਹਾ ਜਿਹਾ ਕਮੈਂਟ ਕਰਨ ਵੀ ਜੇ ਇੱਕ ਬੰਦਾ 1099 ਲੈਂਦਾ, ਟਰੱਕ ਚਲਾਉਂਦਾ, ਵੀ ਉਹਨੂੰ ਉਹਦਾ ਕੀ ਲੋਸ ਹੈ, ਉਹਨੂੰ ਕੀ ਉਹਦੇ ਬੈਨੀਫਿਟ ਨੇ ਜਿਹੜੇ ਨਹੀਂ ਮਿਲਣੇ, ਜਿਹੜਾ W2 ਲਊਗਾ ਉਹਦੇ 'ਚ ਉਹਨੂੰ ਕੀ ਬੈਨੀਫਿਟ ਹੋਣੇ, ਲੌਂਗ ਰਨ ਦੇ ਵਿੱਚ ਜੇ ਆਪਾਂ ਦੇਖੀਏ ਉਹਨੂੰ ਕੀ ਬੈਨੀਫਿਟ ਹੋਣਗੇ। ਮੈਨੂੰ ਲੱਗਦਾ ਵੀ ਜਿਹੜੇ ਨਵੇਂ ਮੁੰਡੇ ਇੰਡੀਆ ਤੋਂ ਆਉਂਦੇ ਨੇ, ਵੀਜ਼ਾ ਆਪਣਾ ਹੁੰਦਾ ਉਹਨਾਂ ਕੋਲੇ, ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ ਫੋਰ ਐਗਜ਼ਾਮਪਲ, ਵੀ ਟਰੱਕ ਚਲਾਉਣ ਲੱਗ ਗਏ, ਪਰ ਉਹਨਾਂ ਨੂੰ ਮੈਨੂੰ ਲੱਗਦਾ ਇੰਨੀ ਨੌਲੇਜ ਨਹੀਂ ਹੁੰਦੀ ਹੈਗੀ ਵੀ ਅਮਰੀਕਾ ਦੇ ਵਿੱਚ ਜੇ ਟਰੱਕ ਚਲਾਉਂਦੇ ਆ, 1099 ਲੈਂਦੇ ਆ ਜਾਂ W2 ਲੈਂਦੇ ਆ, ਵੀ ਸਾਡੇ ਗਾਹਾਂ ਬੈਨੀਫਿਟ ਕੀ ਨੇ, ਸਾਨੂੰ ਕੀ ਮਿਲ ਸਕਦਾ, ਕੀ ਸਾਡੇ ਅਧਿਕਾਰ ਨੇ ਜਿਹੜੇ ਉਹਨਾਂ ਦੇ ਬੈਨੀਫਿਟ ਹੈਗੇ ਨੇ, ਜਿਹੜੇ ਉਹਨਾਂ ਨੂੰ ਮਿਲਣੇ ਹੀ ਨਹੀਂ ਇਧਰ ਵੇ ਜੀ। ਸੋ ਮੈਨੂੰ ਲੱਗਦਾ ਤੁਹਾਨੂੰ ਥੋੜਾ ਜਿਹਾ ਉਸ ਬਾਰੇ ਵੀ ਚਾਨਣ ਪਾਉਣਾ ਚਾਹੀਦਾ ਵੀ ਜਿਹੜੇ ਬੰਦੇ ਅਣਜਾਣ ਨੇ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਆਪਾਂ ਗੱਲ ਕਰ ਕੀ ਰਹੇ ਹਾਂ, ਵੀ 1099 W2 ਦੇ ਵਿੱਚ ਸਾਨੂੰ ਲੌਂਗ ਰਨ ਫਾਇਦਾ ਤੇ ਨੁਕਸਾਨ ਹੈ ਕੀ, ਜਿਹੜੀਆਂ ਪਿਛਲੀਆਂ ਗੱਲਾਂ ਨੇ। ਤੇ ਦੂਸਰੀ ਗੱਲ ਇੱਕ ਮੈਂ ਇਹ ਹੋਰ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ W2 ਜਾਂ 1099 ਲੈਂਦੇ ਨੇ, ਕੋਈ ਵੀ ਇੰਸ਼ੋਰੈਂਸ ਵਾਲੇ ਕੰਪਨੀ ਵਾਲੇ ਉਹਨਾਂ ਨੂੰ ਐਡ ਕਰਦੇ ਨੇ ਐਜ਼ ਏ ਡਰਾਈਵਰ। ਕੰਪਨੀ ਜਿਹੜਾ ਉਹ ਟਰੱਕ ਚਲਾਉਂਦਾ ਡਰਾਈਵਰ ਆ, ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਨਾਂ ਇਹਨਾਂ ਨੇ ਇੰਸ਼ੋਰੈਂਸ ਐਡ ਕੀਤਾ ਵੀ ਆ ਕਿ ਨਹੀਂ ਕੀਤਾ। ਕੱਲ ਨੂੰ ਮੇਰੇ ਸਰਟੀਫਿਕੇਟ ਲੱਗਦੀ ਆ ਵੀ ਮੇਰਾ ਐਕਸੀਡੈਂਟ ਹੋ ਸਕਦਾ, ਮੇਰੀ ਡੈਥ ਵੀ ਹੋ ਸਕਦੀ ਆ, ਵੀ ਮੇਰੇ ਪੱਲੇ ਕੁਝ ਪਊਗਾ ਵੀ ਮੇਰਾ ਅਧਿਕਾਰ ਆ ਜਿਹੜਾ ਵੀ ਮੈਨੂੰ ਐਟਲੀਸਟ ਮਿਲ ਵੀ ਰਿਹਾ ਉਹ। ਸੋ ਇਸ ਬਾਰੇ ਜ਼ਰੂਰ ਥੋੜਾ ਜਿਹਾ ਚਾਨਣ ਪਾਇਆ ਕਰੋ, ਕਿਉਂਕਿ ਜਿੰਨੇ ਲੋਕ ਸੁਣਦੇ ਨੇ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਸਾਡੇ ਇੱਥੇ ਅਧਿਕਾਰ ਹੈਗੀ। ਥੈਂਕ ਯੂ। ਬਿਲਕੁਲ ਰਮਨ ਜੀ, ਸਾਰਿਆਂ ਨੂੰ ਪਤਾ ਜਿਹੜੇ 1099 ਦੇਖਦੇ ਰਹਿੰਦੇ ਵੀ ਸਾਨੂੰ ਪੈਸੇ ਜ਼ਿਆਦਾ ਬਚਣੇ ਆ, ਪਰ ਜਿਸ ਤਰ੍ਹਾਂ ਭਾਜੀ ਕਹਿ ਕੇ ਗਏ, ਜਿਹੜਾ ਇਮੀਡੀਏਟ ਮੈਂ ਤੁਹਾਨੂੰ ਦੱਸਦਾ ਵੀ ਜੇ ਤੁਸੀਂ W2 ਦੇ ਉੱਤੇ ਆ ਤੇ 100% ਤੁਸੀਂ ਜਿਹੜੀ ਆ ਤੁਹਾਡੀ ਕੰਪਨੀ ਨੇ ਵਰਕਰਸ ਕੌਂਪ ਲਈ ਆ, ਕਿਉਂਕਿ ਜੇ ਤੁਹਾਨੂੰ ਉਹ W2 ਤੇ ਪਾਉਂਦੇ ਤਾਂ ਉਹਨਾਂ ਨੂੰ ਵਰਕਰਸ ਕੌਂਪ ਲੈਣੀ ਪੈਣੀ ਆ। ਵਰਕਰਸ ਕੌਂਪ ਦਾ ਮਤਲਬ ਇਹ ਆ ਵੀ ਅਨਫੋਰਚੂਨੇਟਲੀ ਜੇ ਕਿਸੇ ਦੀ ਐਕਸੀਡੈਂਟ 'ਚ ਡੈਥ ਹੋ ਜਾਂਦੀ ਆ, ਉਹ $1 ਮਿਲੀਅਨ ਦੀ ਕਵਰੇਜ ਆ, ਤੇ ਜੇ ਸੱਟ ਲੱਗ ਜਾਂਦੀ ਆ ਫਿਰ ਵੀ ਤੁਹਾਨੂੰ ਜਿਹੜੇ ਆ ਉਹ ਪੈਸੇ ਮਿਲਣਗੇ। ਜੇ 1099 ਹੋਊਗੀ ਫਿਰ ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਜਦੋਂ ਕੋਈ ਅਣਸੁਖਾਵੀ ਘਟਨਾ ਹੋ ਜਾਂਦੀ ਆ ਫਿਰ ਆਪਾਂ ਗੁਰਦੁਆਰੇ ਖੜੇ ਹੋ ਕੇ ਪੈਸੇ ਇਕੱਠੇ ਕਰਨ ਲੱਗ ਪੈਂਦੇ ਆ। ਠੀਕ ਹੈ, ਜ਼ੀਰੋ ਕਵਰੇਜ ਹੈ ਜੀ। ਦੇਖੋ W2 ਲੈਂਦੇ ਆ, ਤੁਹਾਡਾ ਟੈਕਸ ਕੱਟਿਆ ਜਾਂਦਾ ਆ, ਤੁਹਾਡੇ ਕੁਆਟਰ ਬਣਦੇ ਆ, ਤੁਹਾਡੀ ਲਾਈਫ ਟਾਈਮ ਪੈਨਸ਼ਨ ਜਿਹੜੀ ਲੱਗਣੀ ਆ ਓਲਡ ਏਜ 'ਚ ਜਾ ਕੇ ਉਹ ਬਣਦੀ ਆ। ਜਿੱਦਾਂ ਤੁਸੀਂ ਕਿਹਾ ਵਰਕਰਸ ਕੌਂਪ ਦੇ ਅੰਡਰ ਤੁਸੀਂ ਕਵਰਡ ਹੁੰਦੇ ਆ, ਬਹੁਤ ਜ਼ਿਆਦੀਆਂ ਉਹਦੀਆਂ ਫਾਇਦੇ ਆ। ਔਰ ਜੇ ਤੁਸੀਂ ਕਿਤੇ ਬੈਠ ਕੇ ਓਵਰਆਲ ਤੁਸੀਂ ਇਹ ਦੇਖੋ ਨਾ ਕਿ 1099 ਤੇ W2 ਦੇ ਵਿੱਚ ਜਿਹੜਾ ਟੈਕਸ ਹੈਗਾ, ਜਿੱਦਾਂ ਆਪਾਂ ਕਹਿ ਦਿੰਦੇ ਵੀ 1099 ਦੇ ਵਿੱਚ ਟੈਕਸ ਥੋੜਾ ਲੱਗਦਾ, ਆਪਾਂ 1099 ਦੇ ਵਿੱਚ ਉਹ ਡਿਡਕਸ਼ਨਾਂ ਲੈਂਦੇ ਆ ਜਿਹੜੀਆਂ ਆਪਾਂ ਆਥੋਰਾਈਜ਼ ਨਹੀਂ ਲੈਣ ਦੇ। ਕੱਲ ਨੂੰ ਆਪਣਾ ਆਡਿਟ ਹੋ ਜਾਂਦਾ ਹੈ, ਕੱਲ ਨੂੰ ਕੋਈ ਪ੍ਰੋਬਲਮ ਪੈ ਜਾਂਦੀ ਆ ਉਸ 1099 ਨੂੰ, ਤੇ ਉਹਦੇ ਫਾਈਨਸ ਬਹੁਤ ਜ਼ਿਆਦਾ ਵੱਡੇ ਆ। ਤੇ ਇਸ ਕਰਕੇ ਜੇ ਤੁਸੀਂ ਓਵਰਆਲ ਤੁਸੀਂ ਲਾਓ ਨਾ ਕਿ W2 ਵਾਲਾ ਜਿੰਨਾ ਟੈਕਸ ਭਰਦਾ ਹੈ ਤੇ 1099 ਵਾਲਾ ਜਿੰਨਾ ਟੈਕਸ ਭਰਦਾ ਆ, ਤੇ ਐਕਚੁਅਲ ਦੇ ਵਿੱਚ ਰਿਐਲਿਟੀ 'ਚ ਜੇ 1099 ਵਾਲਾ ਸਾਰਾ ਟੈਕਸ ਭਰੇ ਤੇ ਉਹ W2 ਨਾਲੋਂ ਜ਼ਿਆਦਾ ਟੈਕਸ ਬਣਦਾ ਆ ਉਹਦਾ। ਸੋ ਬਿਲਕੁਲ ਇਹ ਚੀਜ਼ ਜਿਹੜੀ
ਰਮਨ ਜੀ, ਇਹਦੇ ਬਾਰੇ ਨਾ ਆਪਾਂ ਜ਼ਰੂਰ ਕਿਸੇ ਦਿਨ ਜਿਹੜਾ ਆਪਣਾ ਕੋਈ ਨਾ ਕੋਈ ਅਕਾਊਂਟੈਂਟ ਹੋਊਗਾ ਉਹਨੂੰ ਲੈ ਕੇ ਆਵਾਂਗੇ ਤਾਂ ਕਿ ਉਹ ਐਕਸਪਲੇਨ ਕਰਦੇ। ਸਾਡੇ ਕੋਲ ਹੁਣ ਕਾਲਸ ਕਾਫੀ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਆ ਸਾਰਿਆਂ ਦੇ ਆਪਾਂ ਸੁਣ ਲਈਏ ਤੇ ਆਪਾਂ ਮੇ ਵੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਉੱਤੇ ਥੋੜੀ ਹੋਰ ਖੋਲ ਕੇ ਜਿਹੜੀ ਹੈ ਸ਼ੁਰੂਆਤ ਤੋਂ ਗੱਲ ਕਰਾਂਗੇ। ਅਮਰੀਕ ਅਟਵਾਲ ਜੀ, ਜੀ ਆਇਆਂ ਜੀ। ਅਮਰੀਕ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੱਲ ਬਹੁਤ ਵਧੀਆ ਜੀ, ਬਹੁਤ ਸੁਝਾਅ ਤੁਹਾਡੇ ਕੀਮਤੀ ਆ। ਵਰਕਰਾਂ ਦੇ ਲੋਕ ਮਤਲਬ ਜਿਹੜੇ ਕਰਦੇ ਕਾਲਾਂ ਸਭ ਦੇ ਆਪੋ ਆਪਣੇ ਦਿਲ ਦੀਆਂ ਦੱਸ ਰਹੇ ਆ ਜੀ। ਪਰ ਇਦਾਂ ਵੀ ਜਦੋਂ ਰੇਟ ਦੀ ਗੱਲ ਨਾ ਡਰਾਈਵਰ ਦੀ ਆਉਂਦੀ ਹੈ, ਦੇਖੋ ਕਮਾਈ ਕਰਕੇ ਤਾਂ ਡਰਾਈਵਰ ਨੇ ਲਿਆ ਕੇ ਦੇਣੀ ਹੁੰਦੀ ਹੈ ਨਾ ਓਨਰ ਨੂੰ, ਤੇ ਉਹਨੂੰ ਉਹਦਾ ਹੱਥ ਨਹੀਂ ਰੱਖਣਾ ਚਾਹੀਦਾ। ਉਹਨੂੰ ਤਨਖਾਹ ਸਾਹਮਣੇ ਦੂਜਿਆਂ ਨਾਲੋਂ ਆਪਣੇ ਕੋਲੋਂ ਵੀ ਵੱਧ 2% ਦੇਣੀ ਚਾਹੀਦੀ, ਕਿਉਂਕਿ ਉਹ ਤੁਹਾਡੀ ਚੀਜ਼ ਨੂੰ ਸਾਂਭ ਕੇ ਚਲਾ ਰਿਹਾ, ਘਰੋਂ ਬਾਹਰ ਰਹਿ ਕੇ ਤੁਹਾਡਾ ਆਪਣਾ ਫੰਕਸ਼ਨ ਵੀ ਛੱਡ ਕੇ ਤੇ ਤੁਹਾਡੇ ਲਈ ਲੋਡ ਤੁਹਾਡੇ ਪੂਰੇ ਕਰ ਰਿਹਾ ਨਾ ਦਿਨ ਸੌ ਦੇ ਜਿਹੜੇ ਛੁੱਟੀਆਂ ਦੇ ਹੁੰਦੇ ਉਹਨਾਂ 'ਚ ਵੀ। ਦੂਜੀ ਗੱਲ ਇਹ ਆ ਵੀ ਕੋਈ ਮੈਂ ਡਿਸਪੈਚਰ ਨਹੀਂ ਇਹੋ ਜਿਹਾ ਦੇਖਿਆ ਇੱਥੇ ਆਪਣੇ ਮੇਰੇ ਇਲਾਕੇ ਦੇ ਵਿੱਚ ਕਿ ਜਿਹੜਾ ਹਰ ਸਾਲ ਕੋਈ ਘਰ ਨਹੀਂ ਵਾਹੇ ਕਰਦਾ ਜਾਂ ਜ਼ਮੀਨਾਂ ਨਹੀਂ ਲੈਂਦਾ। ਇਹ ਫਿਕ ਤਾਂ ਕਹਿ ਸਕਦੇ ਕਿ ਪੈਸੇ ਨਹੀਂ ਬਚਦੇ, ਸਾਨੂੰ ਆਹ ਨਹੀਂ ਹੁੰਦਾ, ਔਰ 1099 ਦਿੰਦੇ ਆ ਸਾਰੇ, ਕੋਸ਼ਿਸ਼ ਨਹੀਂ ਕਰਦਾ ਕੋਈ ਵੀ W2 ਦੇਣ ਦਾ। ਮੈਂ ਗੋਰਿਆਂ ਕੰਪਨੀਆਂ 'ਚ ਵੀ ਕੰਮ ਕੀਤਾ, ਉਹ ਤੁਹਾਨੂੰ ਮੋਟਰ ਵੀ ਦਿੰਦੇ ਆ, ਪੈਸੇ ਵੀ ਵੱਧ ਤੇ W2 ਵੀ ਦਿੰਦੇ ਆ, ਰੋਟੀ ਦਾ ਖਰਚਾ ਵੀ ਦਿੰਦੇ ਆ। ਤੇ ਸਾਡੇ ਪੰਜਾਬੀ ਜਿਹੜਾ ਇਹ ਕੁਛ ਕਿਉਂ ਨਹੀਂ ਦਿੰਦੇ? ਇਹ ਕੀ ਕਰਕੇ ਸਾਰਾ ਇਹਨਾਂ ਨੇ ਆਪਣੇ ਘਰ ਜਾਣਾ ਕਿ ਡਰਾਈਵਰ ਦੀ ਫੈਮਿਲੀ ਜਿਹੜੀ ਆ ਉਹਨਾਂ ਨੇ ਬੱਚੇ ਨਹੀਂ ਪੜਾਉਣੇ ਜਾਂ ਘਰ ਨਹੀਂ ਹੋਲਡ ਕਰਨੇ ਜਾਂ ਘਰ ਨਹੀਂ ਲੈਣੇ ਜਾਂ ਉਹਨਾਂ ਦੀਆਂ ਲੋੜਾਂ ਨਹੀਂ ਹੁੰਦੀਆਂ ਹਨ। ਇਹਦੇ ਬਾਰੇ ਥੋੜਾ ਚਾਨਣਾ ਜ਼ਰੂਰ ਪਾਓ ਰਮਨ ਜੀ। ਜੀ ਜੀ ਬਿਲਕੁਲ ਜੀ, ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਸਹੀ ਹੈਗੀ ਆ, ਕਿਉਂਕਿ ਬਹੁਤ ਜਿਹੜੀਆਂ ਜਿੱਦਾਂ ਤੁਸੀਂ ਗੋਰਿਆਂ ਦੀ ਕੰਪਨੀ ਦੀ ਗੱਲ ਕੀਤੀ ਹੈ, ਡੈਫੀਨੇਟਲੀ ਉੱਥੇ ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਉਹ ਪੇਪਰ ਤੇ ਲਿਖ ਕੇ ਡਰਾਈਵਰ ਦੇ ਸਾਈਨ ਹੁੰਦੇ ਆ, ਆਪਣੀ ਕੰਪਨੀ ਦੇ ਸਾਈਨ ਹੁੰਦੇ ਆ। ਜਦੋਂ ਤੁਸੀਂ ਗੋਰਿਆਂ ਦੀ ਕੰਪਨੀ 'ਚ ਹਾਇਰ ਹੁੰਦੇ ਆ, ਤੁਹਾਡੀ ਓਰੀਐਂਟੇਸ਼ਨ ਹੁੰਦੀ ਆ, ਤੁਹਾਨੂੰ ਆਲਮੋਸਟ ਉਹਨਾਂ ਨੇ 4-5 ਦਿਨ ਉੱਥੇ ਆਪਣੇ ਆਫਿਸ 'ਚ ਬਿਠਾ ਕੇ ਸਾਰਾ ਪ੍ਰੋਸੀਜਰ ਸਮਝਾਉਣਾ ਹੁੰਦਾ, ਸਾਰਾ ਕੁਛ ਕਰਨਾ ਹੁੰਦਾ। ਪਰ ਉਹਦੀ ਉਲਟ ਜਦੋਂ ਆਪਣੀ ਟਰੱਕਿੰਗ ਕੰਪਨੀ ਕੋਈ ਡਰਾਈਵਰ ਹਾਇਰ ਕਰਦੀ ਆ, ਜਿਹੜਾ ਪ੍ਰਚਲਿਤ ਹੁਣ ਇੱਥੇ ਕੰਮ ਹੈਗਾ ਕਿ ਓਕੇ ਠੀਕ ਹੈ, ਲੋਡ ਲੱਗਿਆ ਖੜਾ ਆ, ਆਹ ਲੈ ਫੜ ਚਾਬੀ, ਕੋਈ ਨਹੀਂ ਡਰਗ ਟੈਸਟ ਆ ਗਿਆ, ਇੰਸ਼ੋਰੈਂਸ ਤੇ ਪਾ ਦਿਆਂਗੇ, ਹੋ ਜਾਊਗਾ, ਤੂੰ ਲੋਡ ਲਾ ਇੱਕ ਵਾਰੀ ਹੈ ਨਾ ਛੇਤੀ ਜਾ ਕੇ। ਇਹ ਜਿਹੜਾ ਪ੍ਰੋਸੀਜਰ ਹੈਗਾ ਇਹਨੂੰ ਬੰਦ ਕਰਨਾ ਪੈਣਾ। ਔਰ ਦੇਖੋ ਇਹੀ ਗੱਲਾਂ ਆ, ਜਦੋਂ ਹੁਣ ਮੈਨੂੰ ਬਹੁਤ ਜਾਣਿਆਂ ਨੇ ਆਪਣੇ ਫੋਨ ਦੇ ਉੱਤੇ ਦਿਖਾਉਂਦੇ ਆ ਕਿ ਓਕੇ ਆਹ ਮੇਰੇ ਡਰਾਈਵਰ ਦਾ ਮੈਸੇਜ ਆਇਆ ਕਿ ਮੈਨੂੰ ਫਲਾਨੀ ਕੰਪਨੀ ਜਿਹੜੀ ਆ ਉਹ 60% ਪੇ ਕਰਦੀ ਆ, ਫਲਾਨੀ ਕੰਪਨੀ ਨਹੀਂ ਪੇ ਕਰਦੀ ਆ। ਮੈਂ ਕਿਹਾ ਵੀ ਤੁਸੀਂ ਇਹ ਇੱਕ ਸਵਾਲ ਪੁੱਛਿਆ ਸਾਰਿਆਂ ਨੂੰ ਕਿ ਤੁਸੀਂ ਕਿੰਨੇ ਜਾਣੇ ਆ ਜਦੋਂ ਡਰਾਈਵਰ ਹਾਇਰ ਕਰਦੇ ਆ, ਡਰਾਈਵਰ ਦਾ ਬੈਕਗਰਾਊਂਡ, ਡਰਾਈਵਰ ਦੀਆਂ ਪੁਰਾਣੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਕੰਮ ਕਰਕੇ ਚੈੱਕ ਕਰਦੇ ਆ। ਸੋ ਉਹ ਵੀ ਕੋਈ ਨਹੀਂ ਕਰਦਾ। ਸੋ ਡਰਾਈਵਰ ਵੀ ਜਿਹੜਾ ਦੇਖੋ ਇੱਕ ਬੇਸ ਪੇ ਹੋਣੀ ਚਾਹੀਦੀ ਹੈ, ਸੈੱਟ ਹੋਣੀ ਚਾਹੀਦੀ ਹੈ ਕਿ ਇੱਕ ਬੇਸ ਪੇ ਹੈਗੀ ਆ, ਬੇਸ ਪੇ ਦੇ ਨਾਲ ਉਹਦੇ ਬੈਨੀਫਿਟ ਜਿਹੜੇ ਗੋਰਿਆਂ ਦੀਆਂ ਕੰਪਨੀਆਂ ਕਰਦੀਆਂ। ਠੀਕ ਹੈ ਵੀ ਜੇ ਤੇਰਾ ਸੇਫਟੀ ਬੋਨਸ ਆ, ਤੇਰੇ 2 ਸੈਂਟ ਪਰ ਮੀਲ ਦੇ ਸੇਫਟੀ ਬੋਨਸ ਆ, ਤੇਰਾ 1 ਸੈਂਟ ਪਰ ਮੀਲ ਦਾ ਜਿਹੜਾ ਆ ਉਹ ਤੂੰ ਸਾਰੇ ਮਹੀਨੇ 'ਚ ਜੇ ਕਲੀਅਰ ਇੰਸਪੈਕਸ਼ਨਾਂ ਲੈ ਕੇ ਆਉਣਾ, ਕੋਈ ਇੰਸਪੈਕਸ਼ਨ ਦੇ ਵਿੱਚ ਤੇਰੇ ਵੱਲੋਂ ਕੋਈ ਗੜਬੜ ਨਹੀਂ ਨਿਕਲਦੀ, ਉਹਦੇ 'ਚ ਤੈਨੂੰ 1 ਸੈਂਟ ਪਰ ਮਾਈਲ ਬੋਨਸ ਹੈਗਾ ਸਾਰੇ ਮਹੀਨੇ ਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਗੋਰਿਆਂ ਦੇ ਵਿੱਚ ਏਦਾਂ ਹੁੰਦੀਆਂ। ਸੋ ਆਪਾਂ ਉਹ ਚੀਜ਼ਾਂ ਨੂੰ ਜਦੋਂ ਫੋਲੋ ਨਹੀਂ ਕਰਦੇ, ਆਪਾਂ ਸਿੱਧਾ ਚੱਲਦੇ ਹਾਂ ਤੇ ਇਹ ਪ੍ਰੋਬਲਮਾਂ ਜਿਹੜੀਆਂ ਉਦੋਂ ਜ਼ਿਆਦੀਆਂ ਹੋ ਜਾਂਦੀਆਂ। ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਤਾਂ ਇਹੀ ਕੁਐਸਚਨ ਸੀਗਾ ਮੇਰਾ ਵੀ ਜਿਵੇਂ ਹੁਣ ਅਮਰੀਕਾ ਦੀ ਹਰ ਸਟੇਟ ਦਾ ਲਾਅ ਆ ਵੀ ਹਨਾ ਵੀ ਹਰੇਕ ਸਟੇਟ ਦੇ ਵਿੱਚ ਵੀ ਇੱਕ ਮਿਨੀਮਮ ਵੇ ਸੈੱਟ ਆ, ਤੇ ਫਿਰ ਆਪਣੇ ਡਰਾਈਵਰਾਂ ਦਾ ਵੀ ਮਿਨੀਮਮ ਵੇ ਸੈੱਟ ਹੋ ਸਕਦਾ ਜੀ, ਤਾਂ ਕਿ ਆਪਣੇ ਰੌਲਾ ਹੀ ਨਾ ਪਵੇ। ਤੇ ਜਿਹੜੇ ਆਪਣੇ ਓਨਰ ਆਪਰੇਟਰ ਨੇ ਜਾਂ ਜਿਵੇਂ ਓਨਰ ਆਪਰੇਟਰ ਲਾ ਲਓ ਜਾਂ ਡਿਸਪੈਚਰ ਲਾ ਲਓ, ਜਿਹੜੇ ਬਰੋਕਰਾਂ ਤੋਂ ਲੋਡ ਲੈਂਦੇ ਨੇ, ਇਹ ਵੀ ਆਪਦਾ ਇੱਕ ਮਿਨੀਮਮ ਵੇ ਸੈੱਟ ਕਰ ਸਕਦੇ ਆ ਜੀ। ਸਾਨੂੰ $3 ਮੀਲ ਤੋਂ ਘੱਟ ਅਸੀਂ ਲੈਣਾ ਨਹੀਂ, ਉੱਤੇ ਜਿਹੜਾ ਤੁਹਾਡਾ ਅੜਿਆ ਹੋਇਆ ਲੋਡ ਆ ਵੱਧ ਪੇ ਕਰਨੇ ਉਹ ਤੁਹਾਡੀ ਚੋਇਸ ਆ। ਇਹ ਵੀ ਜਿਵੇਂ ਹੁਣ ਕਾਰਪੋਰੇਟ ਵਾਲੇ ਨੇ ਜੀ, ਉਹਨਾਂ ਦੇ ਹੁਣ ਕੋਈ ਵੀ ਬੰਦਾ ਵਾ ਜਦੋਂ ਉਹਨਾਂ ਨੂੰ ਵੱਡੀਆਂ ਕਾਰਪੋਰੇਟ ਹਸਪੀਟਲਾਂ ਨੂੰ ਜਾਂ ਵੱਡੀਆਂ ਕੰਪਨੀਆਂ ਨੂੰ ਲੋੜ ਪੈਂਦੀਆਂ, ਉਹ ਬੰਦਿਆਂ ਤੋਂ ਡਬਲ ਟਾਈਮ ਕਰਾ ਲੈਂਦੇ ਨੇ, ਓਵਰ ਟਾਈਮ ਕਰਾ ਦਿੰਦੇ ਨੇ। ਅਸੀਂ ਕੰਮ ਵੀ 8 ਦਿਨਾਂ 'ਚ 70 ਘੰਟੇ ਕਰ ਸਕਦੇ ਹਾਂ, ਅਸੀਂ ਉਹਦੇ ਉੱਤੇ ਨਹੀਂ ਜਾ ਸਕਦੇ। ਜੇ ਬਾਈ ਚਾਂਸ ਤੁਹਾਡੇ ਦਿਨ ਖਰਾਬ ਹੋ ਗਏ, ਤੁਸੀਂ ਬਾਹਰ ਹੋ ਗਏ, ਤਾਂ ਸਾਨੂੰ 2 ਦਿਨ 1.5 ਦਿਨ ਉੱਥੇ 34 ਘੰਟੇ ਆਫ ਬਣਾ ਕੇ ਪੈਣੇ ਆ। ਇਹ ਵੀ ਨਹੀਂ ਹੈਗਾ ਵੀ ਅਸੀਂ ਘਰੇ ਆ ਸਕਦੇ ਹਾਂ। ਜੇ ਤਾਂ ਨੇੜੇ ਤੇੜੇ ਆ ਕੇ ਕਿਤੇ ਘੰਟੇ ਮੁੱਕ ਗਏ, ਉਹ ਤਾਂ ਚਲੋ ਬੰਦਾ ਪਰਸਨਲ 'ਚ ਪਾ ਸਕਦਾ ਜੇ ਤੁਸੀਂ ਖਾਲੀ ਹੋ। ਸੋ ਨਾ ਅਸੀਂ ਓਵਰ ਟਾਈਮ ਕਰ ਸਕਦੇ ਹਾਂ ਜੀ, ਨਾ ਸਾਡਾ ਆਪਣਾ ਇਹਨਾਂ ਨੇ ਮਿਨੀਮਮ ਵੇਜ ਕੇ ਫਿੱਟ ਕਰਿਆ। ਬਾਕੀ ਸਾਰੇ ਅਮਰੀਕਾ ਦਾ ਸਟੈਂਡਰਡ ਲਾਅ ਵਾ ਵੀ
ਮੰਨ ਲਓ ਹਰ ਨਿਊਯਾਰਕ ਇੱਕ ਦਾ ਦੀ ਇੰਨਾ ਵਾ, state ਦੀ, ਕੈਲੀਫੋਰਨੀਆ ਦਾ, ਬਿਲਕੁਲ, ਹਾਂਜੀ, ਵੀ federal minimum ਦੀ wage ਵੀ ਆ, ਆ, ਪਰ ਜੀ। ਆਪਣੀ ਇੰਡਸਟਰੀ 'ਚ ਕੋਈ ਮਿਨੀਮਮ ਵੇਜ ਹੀ ਨਹੀਂ ਹੈਗਾ ਜੀ। ਨਹੀਂ ਤੇ ਨਹੀਂ, ਮੈਂ ਬਹੁਤ ਬਾਈ ਬਹੁਤ ਜੀ ਵਧੀਆ ਆਖਿਆ ਵੀ ਇੰਪੋਰਟੈਂਟ ਗੱਲ ਆ। ਡਰਾਈਵਰਾਂ ਦੀ ਪੇ ਇਹਨਾਂ ਨੂੰ ਘਟਾਉਣੀ ਨਹੀਂ ਚਾਹੀਦੀ। ਜੀ। ਜੋ ਵੀ ਆ, ਚਾਹੇ ਇਹਨਾਂ ਨੇ ਰੇਟ ਪਹਿਲਾਂ ਟਰੱਕ ਵੱਧ ਚੱਕ ਲਏ, ਜਿਵੇਂ ਬਾਈ ਜੀ ਨੇ ਦੱਸਿਆ ਵਾ ਵੀ ਪਹਿਲਾਂ ਇਹਨਾਂ ਨੇ ਥੋੜਾ ਰੇਟ ਵੱਧ ਗਏ ਤੇ ਇਹਨਾਂ ਨੇ ਇਕੱਠੇ ਟਰੱਕ ਚੱਕ ਲਏ ਡਿਸਪੈਚਰਾਂ ਨੇ, ਉਹ ਮਤਲਬ ਪਹਿਲਾਂ ਉਹਨਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਸੀ। ਪਰ ਹੁਣ ਜਿਹੜੇ ਇੱਕ ਬੰਦੇ ਦਾ, ਹਰੇਕ ਬੰਦੇ ਦਾ ਖਰਚਾ ਨਾ ਆਪਦੀ ਇਨਕਮ ਤੇ ਲਿਮਿਟਡ ਹੁੰਦਾ। ਹੁਣ ਮੈਨੂੰ ਪਤਾ ਜੇ ਮੈਂ ਮੰਨ ਲਓ 5000 ਕਮਾਉਣਾ ਤਾਂ ਮੈਂ ਉਹਦੇ ਖਰਚੇ ਉਸ ਰੱਖੇ, ਹੁਣ ਆਪਾਂ ਇੱਕਦਮ ਘਟਾ ਦਾਂਗੇ ਤਾਂ ਅਗਲੇ ਤੇ ਵੀ ਬਹੁਤ ਸਟ੍ਰੈਸ ਪੈਂਦੀ ਹੈ ਜੀ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਸਨੀ, ਥੈਂਕ ਯੂ ਜੀ। ਨਹੀਂ ਬਿਲਕੁਲ ਜੀ, ਇਹ ਬਿਲਕੁਲ ਸਹੀ ਗੱਲ ਹੈ। ਤੇ ਦੂਸਰੀ ਗੱਲ ਇਹ ਵੀ ਹੈ ਕਿ ਜਿਹੜੀ ਤੁਸੀਂ ਭਾਜੀ ਗੱਲ ਕੀਤੀ ਹੈ ਮਿਨੀਮਮ ਵੇਜ ਦੀ, ਕਿਉਂਕਿ ਟਰੱਕਿੰਗ ਇੱਕ ਐਸਾ ਕਿੱਤਾ ਹੈਗਾ, ਟਰੱਕਿੰਗ ਇੱਕ ਐਸੀ ਜੌਬ ਹੈਗੀ ਆ ਜਿਹਦੇ ਵਿੱਚ ਕਿ ਇਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਜਿਹੜੀ ਚੀਜ਼ ਸਾਰੇ ਪਾਸੇ ਚੱਲ ਰਹੀ ਹੈਗੀ ਹੈ ਇਸ ਵੇਲੇ, ਕਿ ਇਹਦੇ ਵਿੱਚ ਵੀ ਜਿਹੜਾ ਕੁਛ ਨਾ ਕੁਛ ਜਿਹੜੀ ਹੈ ਮਿਨੀਮਮ ਵੇਜਸ ਜਾਂ ਕੁਛ ਨਾ ਕੁਛ ਕਿਸੇ ਢੰਗ ਦਾ ਹੋਣਾ ਚਾਹੀਦਾ, ਕਿਉਂਕਿ ਇਹਦੇ 'ਚ ਜਿਹੜੀ ਜੌਬ ਹੈਗੀ ਹੈ ਪਰ ਮਾਈਲ ਬੇਸਿਸ ਤੇ ਹੈਗੀ ਆ। ਪਰ ਮਾਈਲ ਬੇਸਿਸ ਦੇ ਉੱਤੇ ਜਿਹੜਾ ਆ ਕੋਈ ਕ੍ਰਾਈਟੇਰੀਆ ਨਹੀਂ ਬਣਦਾ ਹੈਗਾ, ਕਿਸੇ ਢੰਗ ਦੇ ਨਾਲ ਕੋਈ ਚੀਜ਼ ਬਣਦੀ ਨਹੀਂ ਕਿ ਕਿਹੜੀ ਮਿਨੀਮਮ ਚੀਜ਼ ਹੋਣੀ ਚਾਹੀਦੀ ਹੈ, ਮਿਨੀਮਮ ਕੀ ਹੋਣਾ ਚਾਹੀਦਾ ਆ। ਸੋ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੱਥੇ ਆਪਣੇ ਕੈਲੀਫੋਰਨੀਆ ਵਿੱਚ ਆਵਰਲੀ ਕੰਪਨੀਆਂ ਪੇ ਕਰਦੀਆਂ, ਉਹਨਾਂ ਦੇ ਆਵਰਲੀ ਵੇਜਸ ਬਹੁਤ ਵਧੀਆ ਹੁੰਦੇ ਆ, ਬਹੁਤ ਵਧੀਆ ਹੈਗੇ ਆ। ਜਿਹੜੀਆਂ ਗੋਰੇ ਦੀਆਂ ਕੰਪਨੀਆਂ ਆਵਰਲੀ ਪੇ ਕਰਦੀਆਂ ਹੈਗੀਆਂ, ਮੇਰੇ ਖਿਆਲ ਜਿਹੜੇ ਆਪਣੇ ਟੈਂਕਰ ਵਗੈਰਾ ਚਲਾਉਂਦੇ ਹੈਗੇ ਆ $30-35 $40 ਘੰਟੇ ਦੇ ਉਹਨਾਂ ਦੇ ਹੈਗੇ ਆ। ਸੋ ਕਾਫੀ ਵਧੀਆ। ਔਰ ਇਹ ਵੀ ਇੱਕ ਗੱਲ ਹੈਗੀ ਆ, ਮੈਂ ਇੱਕ ਵੈਸੇ ਅੱਜ ਇੱਕ ਮੌਕਾ ਲਊਂਗਾ ਇਹ ਗੱਲ ਕਰਨ ਦਾ ਕਿ ਸਾਨੂੰ ਹੋਰ ਐਵਨਿਊਜ਼ ਵੀ ਦੇਖਣੇ ਚਾਹੀਦੇ ਆ। ਸਾਨੂੰ ਹੋਰ ਟਰੱਕਿੰਗ ਸਿਰਫ ਇੱਕ ਟਰੱਕਿੰਗ ਰੀਫਰ ਜਾਂ ਡਰਾਈ ਲੋਡ ਦੀ ਨਹੀਂ ਹੈਗੀ, ਟਰੱਕਿੰਗ ਹੋਰ ਵੀ ਬਹੁਤ ਕੁਛ ਆ। ਟਰੱਕਿੰਗ ਦੇ ਵਿੱਚ ਹੌਟ ਸ਼ਾਟ ਡਿਲੀਵਰੀ ਵਾਲੇ ਟਰੱਕ ਵੀ ਆਉਂਦੇ ਆ, ਟਰੱਕਿੰਗ ਦੇ ਵਿੱਚ ਟੈਂਕਰ ਵੀ ਆਉਂਦੇ ਆ, ਟਰੱਕਿੰਗ ਦੇ ਵਿੱਚ ਹੋਰ ਬਹੁਤ ਕੁਛ ਆਉਂਦਾ ਆ। ਸੋ ਪਲੀਜ਼ ਜੇ ਕਿਸੇ ਨੂੰ ਵੀ ਇਹ ਹੁੰਦਾ ਹੈ ਤਾਂ ਡੈਫੀਨੇਟਲੀ ਜਿਹੜਾ ਆ ਇਹਨੂੰ ਦੂਜੇ ਐਵਨਿਊਜ਼ ਵੀ ਦੇਖੋ, ਦੂਜੇ ਐਵਨਿਊਜ਼ ਵੀ ਚੈੱਕ ਕਰੋ। ਹਾਂਜੀ ਬਿਲਕੁਲ ਜੀ ਬਿਲਕੁਲ। ਦੇਖੋ ਹੁਣ ਟੈਕਸੀ ਇੰਡਸਟਰੀ ਵੀ ਰਾਜਕਨਵੀਰ ਸਿੰਘ ਜੀ ਇੱਦਾਂ ਦੀ ਆ, ਤੇ ਨਿਊਯਾਰਕ ਦੇ ਵਿੱਚ ਪਿਛਲੇ ਵੀਕ ਇੱਕ ਜੱਜ ਨੇ ਰੂਲਿੰਗ ਦੇ ਦਿੱਤੀ ਸੀ ਭਈ ਅਸੀਂ ਜਿਹੜੀ ਟੈਕਸੀ ਜਿਹੜੀ ਊਬਰ ਆ ਉਹਦੀ ਮਿਨੀਮਮ ਉਹਨਾਂ ਨੂੰ $17.22 ਜਿਹੜੇ ਆ ਬਣਨੇ ਚਾਹੀਦੇ ਆਫਟਰ ਟੈਕਸਿਸ ਐਂਡ ਐਕਸਪੈਂਸਿਸ। ਸੋ ਜੇ ਵੇਵ ਚੱਲੇ ਤਾਂ ਸਾਰੇ ਕੁਝ ਹੋ ਸਕਦਾ ਹੈਗਾ। ਉੱਦਾਂ ਇੱਕ ਮੈਂ ਖਬਰ ਦੇਖ ਰਿਹਾ ਸੀ 2018 ਦੇ ਵਿੱਚ 1 ਅਕਤੂਬਰ ਦੇ ਵਿੱਚ ਉੱਥੇ ਦੇ ਆਰਕਨਸਾਸ ਦੇ ਇੱਕ ਵੈਸਟਰਨ ਡਿਸਟ੍ਰਿਕਟ ਦੇ ਜਿਹੜੇ ਡਿਸਟ੍ਰਿਕਟ ਕੋਰਟ ਆ ਫੈਡਰਲ ਦਾ, ਜਿਹੜਾ ਇੱਕ ਉੱਥੇ ਦਾ ਸੱਚ ਕੋਰਟ ਸੀਗਾ, ਉਹਨਾਂ ਨੇ ਉੱਥੇ ਦੇ ਜੱਜ ਨੇ ਇੱਕ ਰੂਲਿੰਗ ਦਿੱਤੀ ਸੀ ਵੀ ਇਹਨਾਂ ਦੀ ਘੱਟੋ ਘੱਟ ਫੈਡਰਲ ਲੈਵਲ ਦੀ ਮਿਨੀਮਮ ਵੇਜ ਜਿਹੜੇ ਟਰੱਕ ਡਰਾਈਵਰਾਂ ਦੀ ਜਿਹੜੇ ਕਿ ਇੰਪਲੋਈ ਦੇ ਤੌਰ ਦੇ ਉੱਤੇ ਕੰਮ ਕਰਦੇ ਆ ਉਹਨਾਂ ਦੀ ਉਸ ਘੰਟੇ ਦੇ ਹਿਸਾਬ ਦੇ ਨਾਲ ਬਣਨੀ ਚਾਹੀਦੀ ਆ। ਸੋ ਲੈਟਸ ਸੀ ਵੀ ਹੋ ਸਕਦਾ ਵੀ ਇਹਦੇ ਨਾਲ ਕੀ ਹੋਊਗਾ। ਤੇ ਜਿਹੜੇ ਟਰੱਕਿੰਗ ਵਾਲੇ ਉਹ ਕਹਿੰਦੇ ਸੀਗੇ ਵੀ ਇਸ ਡਿਸੀਜਨ ਦੀਆਂ ਨੈਸ਼ਨਲ ਇੰਪਲੀਕੇਸ਼ਨ, ਸੋ ਓਵਰਆਲ ਪੂਰੇ ਜਿਹੜੇ ਪੂਰੇ ਦੇਸ਼ ਪੱਧਰ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਹੋ ਸਕਦਾ ਇੱਦਾਂ ਦੇ ਕੇਸ ਆਲਰੇਡੀ ਕਈ ਅਦਾਲਤਾਂ ਦੇ ਵਿੱਚ ਚੱਲ ਵੀ ਰਹੇ ਹੋਣ। ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਕਹਿਣਾ ਚਾਹੁੰਦਾ ਜੀ ਇਹ ਕਸੂਰ ਸਾਡਾ ਆਪ ਦਾ ਹੀ ਹੈਗਾ ਹੈ ਜੀ, ਕਿਸੇ ਦਾ ਕਸੂਰ ਕੋਈ ਨਹੀਂਗਾ ਜੀ। ਇੱਥੇ ਢਿੱਲੋਂ ਟਰੱਕਿੰਗ ਦਾ ਟਰੱਕ ਸੀਗਾ ਜੀ, ਉਹਦਾ ਡਰਾਈਵਰ ਸੀਗਾ ਉਹ ਗਾਜਰਾਂ, ਇੱਥੇ ਬੇਕਰਫੀਲਡ ਆਰਗੈਨਿਕ ਗਾਜਰਾਂ ਚੱਕ ਹੁੰਦੀਆਂ ਜੀ, ਉੱਥੇ ਉਹ ਗਾਜਰਾਂ ਵਾਲੇ ਜਿਹੜੇ ਅੰਦਰ ਬੈਠੇ ਸੀ ਉਹਨਾਂ ਨੂੰ ਕੋਕ ਪੈਪਸੀ ਦੇਣੇ। ਮੈਂ ਕਿਹਾ ਤੂੰ ਕਾਹਤੇ ਦਿੰਦਾ ਇਹਨਾਂ ਨੂੰ ਪੈਪਸੀਆਂ ਕੋਕ ਹੈ ਨਾ, ਕਹਿੰਦਾ ਸਾਡੀ ਕੰਪਨੀ ਪੇ ਕਰਦੀ ਆ। ਦੂਸਰੀ ਗੱਲ ਇਹ ਆ ਜੀ ਭਈ ਜਿਹੜੇ ਡਿਸਪੈਚਰ ਆ ਜਿਹਨਾਂ ਕੋਲ ਸਿੰਗਲ ਡਰਾਈਵਰ ਓਨਰ ਆਪਰੇਟਰ ਲੋਡ ਲੈਂਦਾ ਹੈ ਜੀ, ਉਹ ਰਗੜੀ ਜਾਂਦੇ ਬੰਦਿਆਂ ਨੂੰ, ਉਹ ਕਿਸੇ ਨੂੰ ਕੋਈ ਸੱਚ ਥੋੜ੍ਹਾ ਦੱਸਦੇ ਜੀ, ਪੈਸੇ ਤਾਂ ਉਹ ਬਣਾਉਂਦੇ ਆ। ਬਾਕੀ ਜਿਹੜੀਆਂ ELDਆਂ ਲੱਗੀਆਂ, ELD 'ਚ ਜਿੱਦਾਂ ਲਾਈਵ ਉਦਾਂ ਚਲਾਉਣ, ਕਿਉਂ ਵਿੱਚੋਂ ਕੱਟ ਕੇ ਦੜਾਈ ਜਾਂਦੇ ਟਰੱਕ, ਆਪੇ ਪੈਸੇ ਵਧਣਗੇ ਜੀ। ਮਨਦੀਪ ਜੀ ਉਹ ਵੀ ਆ ਬਸ ਦਸੰਬਰ ਦੇ ਵਿੱਚ ਥੋੜਾ ਚਿਰ ਹੀ ਆ, ਉਦੋਂ ਸਾਰਿਆਂ ਦੀਆਂ ਜਿਹੜੀਆਂ AOBRDਆਂ ਆ ਉਹ ਫਿਰ ELD ਦੇ ਵਿੱਚ ਤਬਦੀਲ ਹੋਣ ਜਾ ਰਹੀਆਂ ਆ। ਅਜੇ ਉਹ ਨਹੀਂ ਆਡਿਟ ਕਰਨਾ ਨਹੀਂ ਸ਼ੁਰੂ ਕੀਤਾ, ਜਿੱਦਣ ਆਡਿਟ ਹੋਇਆ ਨਾ ਫਿਰ ਦੇਖਿਓ ਕੀ ਬਣਦਾ ਹੈ। ਜੀ ਇਹ ਸਾਰੇ 2 ਸਾਲਾਂ ਦਾ ਕਈਆਂ ਦੀ ਵਾਰੀ ਆ ਜਾਣੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਜੀ। ਤੇ ਜਾਂਦੇ ਕਾਲਰ ਹੋੜ ਲੈਣੇ ਨੇ। ਗੁਰਨਾਮ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਇਹ ਸਾਰੇ ਸਵਾਲਾਂ ਦੇ ਜਵਾਬ ਨਾ ਆਪਣੇ ਬੰਦੇ ਕੋਲੋਂ ਆਪਣੇ ਆਪ ਕੋਈ ਮਿਲ ਜਾਂਦੇ ਆ। ਮੈਂ ਵੀ ਗੋਰਿਆਂ ਦੀ ਕੰਪਨੀ 4 ਸਾਲ ਕੰਮ ਕੀਤਾ ਵਾ, ਇੱਕਦਮ ਆਜ਼ਾਦ ਇੰਡੀਪੈਂਡੈਂਟ ਹੋ ਕੇ ਕੰਮ ਕੀਤਾ, ਕਿਸੇ ਦਾ ਕੋਈ ਪ੍ਰੈਸ਼ਰ ਨਹੀਂ, ਕਿਸੇ ਦੇ ਆਪਣੀ ਇੱਕ ਜ਼ਿੰਦਗੀ ਵਧੀਆ ਜ਼ਿੰਦਗੀ, ਜੱਜ ਦੀ ਜ਼ਿੰਦਗੀ ਲਾ ਲਓ, ਵਕੀਲ ਦੀ ਜ਼ਿੰਦਗੀ ਲਾ ਲਓ, ਏਦਾਂ ਦਾ ਕੰਮ ਕੀਤਾ ਵਾ। ਤੇ ਜਦੋਂ ਦੇ ਆ ਰੀਪਰ ਦੇ ਕੰਮ 'ਚ ਆਏ ਆ ਬਸ ਆਹੀ ਸੁਣਦੇ ਆ, ਲੋਡਾਂ ਦੇ ਰੇਟ ਹੈ ਨਹੀਂ, ਕੰਮ ਸਲੋ ਹੋ ਗਿਆ, ਇੱਥੇ ਏਦਾਂ ਹੋ ਗਿਆ। ਕਿਉਂ ਭਾਜੀ ਬ੍ਰੋਕਰ ਨੂੰ ਤਾਂ ਏਦਾਂ ਸਮਝਿਆ ਵੀ ਜਿੱਦਾਂ ਮੇਰਾ ਪੁੱਤ ਹੁੰਦਾ ਨਾ, ਇਹਨੂੰ ਮੈਂ ਪੁੱਤ ਨੂੰ ਸਕੂਲੇ ਵੀ ਛੱਡ ਕੇ ਆਉਣਾ ਤੇ ਲੈ ਕੇ ਵੀ ਆਉਣਾ, ਤੇ ਮੇਰਾ ਬ੍ਰੋਕਰ ਨਾ ਜਾਂਦਾ ਰਹੇ, ਰੇਟ ਦਾ ਨਹੀਂ ਕੋਈ ਚੱਕਰ ਹੈਗਾ ਨਾ,
ਰੇਟ ਦਾ ਨਹੀਂ ਕੋਈ ਚੱਕਰ ਹੈਗਾ, ਬਾਕੀ ਦਿੰਦੇ ਆਪਣੇ ਬੰਦੇ ਦੀ, ਆਪਣੇ ਬੰਦੇ ਦਿੰਦੇ ਲੋਡ, ਤੇ ਉਹ ਬਾਈ ਕਹਿੰਦਾ ਦਿੰਦੇ ਨਹੀਂ, ਮੋਟਰ ਦਿੰਦੇ ਗੋਰੇ, ਆਪਣੇ ਬੰਦੇ ਲੋਡ ਦਿੰਦੇ ਆ। ਪਤਾ ਗਾੜੀ ਕੀ ਕਹਿੰਦੇ ਆ, ਬਾਈ ਲੋਡ ਮਿਲ ਗਿਆ, ਹੋਰ ਤੈਨੂੰ ਕੀ ਚਾਹੀਦਾ ਚਿੱਕੂ। ਇਹ ਵੀ ਸੋਚ ਹੈ ਇੰਨਾ ਬਸ ਨਹੀਂ ਜੀ ਏਦਾਂ ਇਹ ਸਾਰਾ ਕੁਝ ਮਿਲਾ ਕੇ ਭਾਜੀ ਬੰਦੇ ਆਪਣੇ ਨੇ ਡਰਾਈਵਰ ਰੱਖੇ ਆ 1099 ਲੈਣ ਚ ਫਾਇਦਾ ਬੈਨੀਫਿਟ ਆ। ਕਿਸੇ ਨਵੇਂ ਬੰਦੇ ਦੀ ਇੰਸ਼ੋਰੈਂਸ ਮਹਿੰਗੀ ਹੋਣ ਡਈ, ਇੰਸ਼ੋਰੈਂਸ ਨਹੀਂ ਕਰਾਉਣ ਡੇ, ਉਦਾਂ ਟਰੱਕ ਦੇ ਕੇ ਤੋਰੀ ਜਾਣ ਡੇ ਆ। ਪਹਿਲੀ ਵਾਰ ਕੁਝ ਨਹੀਂ ਆਉਂਦਾ। ਇਹਨਾਂ ਦੀਆਂ ਸੋਚਾਂ ਖੁਦ ਏਦਾਂ ਦੀਆਂ ਹੋਈਆਂ ਵਾ, ਇਹ ਏਦਾਂ ਹੀ ਹੋਣਾ। ਥੈਂਕ ਯੂ ਗੁਰਨਾਮ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਬਿਲਕੁਲ ਜੀ ਬਿਲਕੁਲ। ਤੇ ਰਾਜ ਆਪਾਂ ਜਾਂਦੇ 2-3 ਜਿਹੜੀਆਂ ਆਪਾਂ ਖਬਰਾਂ ਸੀਗੀਆਂ, ਇੱਕ ਤਾਂ ਜਿਹੜਾ ਕੈਲੀਫੋਰਨੀਆ ਮੀਲ ਐਂਡ ਰੈਸਟ ਬ੍ਰੇਕ ਦਾ ਲਾਅ ਸੀਗਾ, ਉਹਦੇ ਵਿੱਚ ਜਿਹੜਾ ਕੈਲੀਫੋਰਨੀਆ ਫੈਡਰਲ ਕੋਰਟ ਹੈਗੀ ਆ, ਉਹਨੇ US ਐਕਸਪ੍ਰੈਸ ਦੇ ਹੱਕ ਦੇ ਵਿੱਚ ਜਿਹੜੀ ਗੱਲ ਕੀਤੀ ਆ, ਜਿਹੜਾ ਪਿਛਲੇ ਸਾਲ ਫੈਡਰਲ ਤੌਰ ਤੇ ਜਿਹੜਾ ਮੀਲ ਐਂਡ ਰੈਸਟ ਬ੍ਰੇਕ ਦਾ ਜਿਹੜਾ FMCSA ਨੇ ਲਾਗੂ ਕਰਤਾ ਸੀ, ਤੇ ਮੁੜ ਕੇ ਕੈਲੀਫੋਰਨੀਆ ਟੀਮਸਟਰ ਨੇ ਤੇ ਆਪਣੇ ਇੱਥੋਂ ਦੇ ਲੋਕਲ ਨੇ ਉਹਨਾਂ ਨੂੰ ਚੈਲੰਜ ਕੀਤਾ ਸੀਗਾ। ਉਹਦੇ ਵਿੱਚ ਇਸ ਵੇਲੇ ਜਿਹੜਾ ਫੈਸਲਾ ਆਇਆ ਹੈਗਾ ਮਈ 2 ਨੂੰ, ਉਹ US ਐਕਸਪ੍ਰੈਸ ਦੇ ਹੱਕ ਦੇ ਵਿੱਚ ਆਇਆ। ਤੇ ਦੂਸਰਾ ਜਿਹੜਾ ਹੈਗਾ ਕੈਲੀਫੋਰਨੀਆ ਕੋਰਟ ਨੇ ਜਿਹੜੇ ਇੰਟਰਾ ਸਟੇਟ ਟਰੱਕਰ ਹੈਗੇ ਆ, ਉਹ ਕੀਤਾ ਸੀਗਾ ਕਿ ਜਿਹੜੇ ਫੈਡਰਲ ਲੈਵਲ ਤੇ ਟਰੱਕਰ ਹੈਗੇ ਆ ਉਹ ਜੰਪਟ ਹੈਗੇ ਆ ਆਰਬਿਟ੍ਰੇਸ਼ਨ ਐਕਟ ਦੇ ਵਿੱਚੋਂ। ਤੇ ਇਹਦੇ ਵਿੱਚ ਵੀ ਜਿਹੜੀ ਇੱਕ ਕੈਲੀਫੋਰਨੀਆ ਦੀ ਰੋਏ ਮਿਲਰ ਟਰੱਕ ਲਾਈਨ ਸੀਗੀ, ਉਹਨਾਂ ਦਾ ਕੇਸ ਚੱਲਦਾ ਸੀਗਾ ਬੰਦੇ ਦੇ ਨਾਲ ਤੇ ਡਰਾਈਵਰ ਦੇ ਨਾਲ, ਕਿ ਜਿਹਦੇ ਵਿੱਚ ਉਹਨੇ ਕੀਤਾ ਸੀਗਾ ਕਿ ਮੈਨੂੰ ਮੀਲਸ ਐਂਡ ਰੈਸਟ ਬ੍ਰੇਕ ਜਿਹੜੀ ਆ ਉਹ ਮੈਨੂੰ ਪੇ ਨਹੀਂ ਹੋਈ। ਤੇ ਉਹਦੇ ਵਿੱਚ ਜਿਹੜਾ ਆ ਕੋਰਟ ਨੇ ਜਿਹੜਾ ਆ ਉਹਦੇ ਡਰਾਈਵਰ ਦੇ ਹੱਕ ਦੇ ਵਿੱਚ ਨਾਲ ਖੜੀ ਆ ਕਿ ਉਹ ਜਿਹੜਾ ਹੈਗਾ, ਕੰਪਨੀ ਨੇ ਕਿਹਾ ਸੀਗਾ ਕਿ ਉਹ ਡਰਾਈਵਰ ਕਦੀ ਵੀ ਕੈਲੀਫੋਰਨੀਆ ਤੋਂ ਬਾਹਰ ਨਹੀਂ ਗਿਆ ਹੈਗਾ, ਸੋ ਇਸ ਕਰਕੇ ਉੱਤੇ ਫੈਡਰਲ ਐਗਜ਼ਾਮਟ ਜਿਹੜਾ ਲਾਅ ਹੈਗਾ ਐਗਜ਼ਾਮਟ ਨਹੀਂ ਕਰਦਾ। ਪਰ ਕਿਉਂਕਿ ਟਰੱਕਿੰਗ ਕੰਪਨੀ ਬਾਹਰ ਜਾਂਦੀ ਹੈਗੀ ਆ ਲੋਡ ਲੈ ਕੇ, ਇਸ ਕਰਕੇ ਉਹਦੇ ਵਿੱਚ ਕੋਰਟ ਨੇ ਜਿਹੜਾ ਆ ਉਹਦੇ ਨਾਲ ਸਟੈਂਡ ਕੀਤਾ ਹੈਗਾ। ਤੇ ਤੀਸਰਾ ਜਿਹੜਾ ਹੈਗਾ ਇੱਕ CR ਇੰਗਲੈਂਡ ਦਾ ਜਿਹੜਾ ਕਾਫੀ ਲੌਂਗ ਟਰਮ ਦਾ ਜਿਹੜਾ ਚੱਲ ਰਿਹਾ ਸੀਗਾ, EMPLOYEE ਤੇ ਇੰਡੀਪੈਂਡੈਂਟ ਕਾਂਟਰੈਕਟਰ ਦਾ ਜਿਹੜਾ ਕੇਸ ਆ, ਉਹ ਲਾਅਸੂਟ ਜਿਹੜਾ ਉਹ ਫਾਈਨਲ ਅਪਰੂਵਲ ਲਈ ਜਾ ਰਿਹਾ ਹੈਗਾ ਕੋਰਟ ਦੇ ਵਿੱਚ। ਸੋ ਉਹਦੇ ਤੇ ਮੇਰੇ ਖਿਆਲ 37.8 ਮਿਲੀਅਨ ਦੀ ਜਿਹੜੀ ਸੈਟਲਮੈਂਟ ਹੈਗੀ ਕਲਾਸ ਐਕਸ਼ਨ ਲਾਅਸੂਟ ਦੇ ਵਿੱਚ, ਉਹਦੀ ਵੀ ਫਾਈਨਲ ਜਿਹੜੀ ਗੱਲਬਾਤ ਜਿਹੜੀ ਹੋ ਰਹੀ ਹੈ ਆਲਮੋਸਟ ਮਈ 2011 ਦੇ ਵਿੱਚ ਫਾਈਲ ਹੋਇਆ ਸੀਗਾ। ਸੋ ਕਾਫੀ ਲੰਮਾ ਚੱਲਿਆ ਹੈਗਾ। ਸੋ ਇਹਦੀ ਫਾਈਨਲ ਸੈਟਲਮੈਂਟ ਜਿਹੜੀ ਆ ਉਹ ਮਤਲਬ ਕਿ ਹੋ ਰਹੀ ਆ। ਤੇ ਇੰਨਾ ਹੀ ਜੀ। ਤੇ ਬਹੁਤ ਰਮਨ ਜੀ ਤੁਹਾਡਾ ਧੰਨਵਾਦ, ਥੈਂਕ ਯੂ, ਬੜੀ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਵੀ ਜਿਹੜਾ ਇਜਾਜ਼ਤ ਲੈਂਦੇ ਹਾਂ। ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਆ ਵੀ ਵੱਧ ਤੋਂ ਵੱਧ ਜਿਹੜੀ ਟਰੱਕਿੰਗ ਦੇ ਬਾਰੇ ਜਿਹੜੇ ਤੁਸੀਂ ਇੱਕ ਦੂਜੇ ਦੇ ਨਾਲ ਜਿਹੜੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਚਾਹੇ ਕੰਪਨੀ ਵਾਲੇ, ਚਾਹੇ ਡਰਾਈਵਰ, ਚਾਹੇ ਓਨਰ ਆਪਰੇਟਰ ਆ, ਚਾਹੇ ਜਿਹੜੇ ਵੀ ਆ, ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ। ਕਿਸੇ ਨੂੰ ਕੁਛ ਨਾ ਕੁਛ ਕਿਸੇ ਗੱਲ ਦੇ ਵਿੱਚੋਂ ਕੁਛ ਨਾ ਕੁਛ ਲੱਭ ਜਾਂਦਾ ਆ, ਤੇ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਦੇ ਸਕੀਏ, ਇਹੀ ਇੱਕ ਜਿਹੜੀ ਸਾਡੇ ਪਲੇਟਫਾਰਮ ਦੀ ਜਿਹੜੀ ਹੈ ਤੁਹਾਨੂੰ ਕੋਸ਼ਿਸ਼ ਹੈਗੀ ਆ। ਤੇ ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਟਰ